ਪੰਜਾਬੀ ਰੇਡੀਓ ਜਵਾਸੀ ਸਨਰਾਈਜ਼ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੀ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ। ਸੋਮਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ, ਜਿਸ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਹੁੰਦਾ ਤੁਸੀਂ ਕਾਲ ਕਰ ਸਕਦੇ ਹੋ 4082725200। ਦੁਬਾਰਾ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਜੇ ਤੁਸੀਂ ਵੀ ਕਾਲ ਕਰਨੀ ਆ 4082725200। ਕਨੇਡਾ ਤੋਂ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੈਂ ਇੱਕ ਅੱਜ ਵੀਡੀਓ ਦੀ ਸੀ, ਉਹ ਹਰਿਆਣੇ ਦੀ ਸੀਗੀ। ਉੱਥੇ ਇੱਕ ਪੰਚਾਇਤਾਂ ਇਕੱਠੀਆਂ ਹੋਈਆਂ ਸੀ, ਉੱਥੇ ਇੱਕ ਨੌਜਵਾਨ ਨੇ ਬੜੀ ਵਧੀਆ ਗੱਲ ਕੀਤੀ, ਜਿਹੜੀ ਕਿ ਅੱਜ ਤੱਕ ਮੈਂ ਕਦੇ ਨਹੀਂ ਸੁਣੀ ਹੈਗੀ ਕਿਸੇ ਇਹੋ ਜਿਹੇ ਨੌਜਵਾਨ ਤੋਂ। ਉੱਥੇ ਮੇਰੇ ਖਿਆਲ ਇੱਕ ਇਲੈਕਸ਼ਨ ਹੋਣੀ ਆ, ਬਾਈ ਇਲੈਕਸ਼ਨ ਹੋਣੀ ਆ ਹਰਿਆਣੇ ਦੇ ਵਿੱਚ। ਉੱਥੇ ਨੌਜਵਾਨ ਨੇ ਕਿਹਾ ਵੀ ਸਾਨੂੰ ਇਹਨਾਂ ਸਰਕਾਰਾਂ ਨੇ ਅਜੇ ਤੱਕ ਕੁਛ ਨਹੀਂ ਦਿੱਤਾ, ਵੀ ਜੇ ਤੁਸੀਂ ਇੱਕ ਆਪਣੇ ਚੋਂ ਇੱਕ ਕਿਸਾਨ ਨੂੰ ਖੜਾ ਕਰਕੇ ਉਹਨੂੰ ਜਿਤਾ ਲਵੋ, ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਜੇ ਉਹ ਨਾ ਜਿੱਤਿਆ ਫਿਰ ਕਦੇ ਕਿਸਾਨ ਯੂਨੀਅਨ ਜਿੰਦਾਬਾਦ ਨਾ ਕਹਿੰਦਾ ਕਿਹੋ। ਸੋ ਐਸੇ ਤਰ੍ਹਾਂ ਮੈਂ ਜਿਵੇਂ ਹੁਣ ਆਪਣੇ ਤੁਸੀਂ ਦੱਸਦੇ ਹੋ 31 ਕਿਸਾਨ ਯੂਨੀਅਨ ਨੇ ਆਪਣੀਆਂ ਪੰਜਾਬ ਦੇ ਵਿੱਚ। ਪਹਿਲੀ ਗੱਲ ਤਾਂ ਉਹਨਾਂ ਨੂੰ ਇੱਕ ਝੰਡੇ ਥੱਲੇ ਆਉਣਾ ਚਾਹੀਦਾ, ਕਿਉਂਕਿ ਸਾਰਿਆਂ ਦੀ ਲੜਾਈ ਇੱਕ ਆ, ਜ਼ਮੀਨ ਸਾਰੀ ਇੱਕ ਆ। ਜੇ ਉਹ ਇੱਕ ਝੰਡੇ ਥੱਲੇ ਨਹੀਂ ਆਉਣਗੇ ਤਾਂ ਤੋੜਨ ਲੱਗਣਗੇ। ਇੱਕ ਆਪਣਾ ਪੰਜਾਬ ਦਾ ਉਹ ਪ੍ਰੈਜ਼ੀਡੈਂਟ ਬਣਾ ਲੈਣ, ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਡਿਸਟ੍ਰਿਕਟ ਵਾਈਜ਼ ਆਪਣੇ ਪ੍ਰੈਜ਼ੀਡੈਂਟ ਬਣਾ ਕੇ ਇਹਨੂੰ ਇਸ ਤਰੀਕੇ ਨਾਲ ਇਸ ਨੂੰ ਲੈ ਕੇ ਜਾਣ, ਤੇ ਹੋ ਸਕਦਾ ਫਿਰ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਥੋੜਾ ਜਿਹਾ ਪਿੱਛੇ ਹਟਣ ਵੀ ਇਹ ਇਕੱਠੇ ਹੋ ਗਏ ਆਸ ਵਿੱਚ। ਦੂਜੀ ਗੱਲ ਇਹ ਹੈ ਵੀ ਉਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਸੁਖਬੀਰ ਬਾਦਲ ਦੇ ਮਗਰ ਟਰੈਕਟਰ ਯੂਨੀਅਨ ਦੇ ਵਿੱਚ ਜਾਣਗੇ, ਜ਼ਿਮੀਂਦਾਰ ਆਪਦੇ ਟਰੈਕਟਰ ਲੈ ਕੇ ਤੇਲ ਫੂਕ ਕੇ ਜਾਣਗੇ ਜਾਂ ਕੈਪਟਨ ਦੇ ਮਗਰ ਫਿਰਦੇ ਨੇ। ਉਹ ਕਿਹੜੇ ਜ਼ਿਮੀਂਦਾਰ ਨੇ ਜਿਹਨਾਂ ਨੂੰ ਹਜੇ ਵੀ ਸਮਝ ਨਹੀਂ ਆ ਰਹੀ, ਟਰੈਕਟਰ ਲੈ ਕੇ ਤੁਰੇ ਫਿਰਦੇ ਨੇ ਇਹਨਾਂ ਦੇ ਮਗਰ, ਆਪਣਾ ਤੇਲ ਫੂਕਦੇ, ਸਮਾਂ ਖਰਾਬ ਕਰਦੇ। ਇੱਕ ਪਾਸੇ ਨੌਜਵਾਨ ਕਿਸਾਨ ਆਪਣੇ ਜਥੇਬੰਦੀਆਂ ਨੇ ਪੂਰਾ ਤਣ ਪੱਤਣ ਲਾਇਆ ਹੋਇਆ। ਕੱਟਿਓ ਨਾ ਭੈਣ ਜੀ। ਮੈਂ ਉਹ ਜਿਹੜੀ ਇਹਦੀ ਵੀਡੀਓ ਸੁਣੀ ਹੈ, ਬਿਲਕੁਲ ਇੱਕ ਬਾਈ ਇਲੈਕਸ਼ਨ ਜਿਹੜੀ ਉਹ ਹਰਿਆਣੇ ਦੇ ਵਿੱਚ ਆ ਰਹੀ ਹੈ। ਪੁਆਇੰਟ ਬਹੁਤ ਵਾਜਬ ਹੈ, ਪਰ ਜਿਵੇਂ ਤੁਸੀਂ ਸਵਾਲ ਕਰਦੇ ਆ ਉਹਦੇ ਵਿੱਚ ਹੀ ਜਵਾਬ ਵੀ ਹੈਗੇ ਨੇ ਵੀ 31 ਜਥੇਬੰਦੀਆਂ। ਅੱਜ ਤੋਂ ਕੁਝ ਸਾਲ ਪਹਿਲਾਂ ਜੇ ਆਪਾਂ ਜਾਈਏ ਤੇ 4 ਜਾਂ 5 ਹੁੰਦੀਆਂ ਸੀਗੀਆਂ। ਜਦੋਂ ਕਿਤੇ ਵੀ ਸਰਕਾਰ ਦੇ ਨਾਲ ਮੀਟਿੰਗ ਹੋਊਗੀ, ਤੁਸੀਂ ਪੁਰਾਣਾ ਟਰੈਕ ਰਿਕਾਰਡ ਜਿਹੜਾ ਵੀ ਉਹ ਕਢਾ ਲਓ, ਹਰ ਵਾਰੀ ਇੱਕ ਅੱਧੀ ਜਥੇਬੰਦੀ ਹੋਰ ਬਣੀ ਹੋਈ ਜਿਹੜੀ ਉਹ ਹੋਊਗੀ। ਇਹ ਗੱਲ ਠੀਕ ਹੈ। ਜੇ ਇਹ ਜਥੇਬੰਦੀਆਂ ਜਿਹੜੀਆਂ, ਦੇਖੋ ਇਹ ਚੰਗੀ ਗੱਲ ਹੈ ਇਸ ਵੇਲੇ ਕਿ ਇਹ ਸਾਰੀਆਂ ਇਕੱਠੀਆਂ ਨੇ, ਸਾਂਝਾ ਸੰਘਰਸ਼ ਜਿਹੜਾ ਦੀ ਉਹ ਲੜ ਰਹੀਆਂ ਨੇ, ਤੇ ਕਾਮਯਾਬੀ ਵੀ ਤਾਂ ਹੀ ਹੈ। ਤੇ ਅੱਜ ਕਾਮਯਾਬੀ ਇੰਨੀ ਕੁ ਜਿਹੜੀ ਦੀ ਉਹ ਮਿਲੀ ਆ ਕਿ ਪੂਰਾ ਜਿਹੜਾ ਪੰਜਾਬ ਇਹਨਾਂ ਦੀ ਪਿੱਠ ਦੇ ਪਿੱਛੇ ਖੜਾ, ਤੇ ਉਹ ਇਹਨਾਂ ਦੇ ਇਕੱਠੇ ਹੋਣ ਕਰਕੇ ਜਿਹੜਾ ਦੀ ਉਹ ਖੜਾ। ਜੇ ਕਿਸਾਨ ਜਿਹੜੇ ਦੀ ਉਹ ਇਕੱਠੇ ਹੋ ਜਾਂਦੇ ਆ ਤੇ ਕਿਉਂ ਨਹੀਂ ਵੀ ਜਿਹੜਾ ਵੀ ਉਹ ਕਰ ਸਕਦੇ। ਮੈਂ ਜਿਹੜੀ ਗੱਲਬਾਤ ਆ ਉਹਦੇ ਵਿੱਚ ਵੀ ਗੱਲ ਕਹੀ ਹੈ ਕਿ ਜੇ ਅੱਜ ਨੌਜਵਾਨ ਵੀ ਤੁਰੇ ਆ ਤੇ ਇਹਨਾਂ ਕਿਸਾਨ ਜਥੇਬੰਦੀਆਂ ਦੀ ਇਹ ਡਿਊਟੀ ਬਣਦੀ ਆ ਉਹਨਾਂ ਨੂੰ ਨਾਲ ਲੈਣ, ਉਹਨਾਂ ਨੂੰ ਕਲਾ ਵਿੱਚ ਲੈਣ, ਉਹਨਾਂ ਨੂੰ ਕੁਝ ਜ਼ਿੰਮੇਵਾਰੀਆਂ ਦੇਣ। ਚਲੋ ਤੁਸੀਂ ਪਹਿਲੇ ਨੰਬਰ ਦੀਆਂ ਜ਼ਿੰਮੇਵਾਰੀਆਂ ਨਹੀਂ ਦੇਣੀਆਂ, ਦੂਜੇ ਦੀਆਂ ਨਹੀਂ ਦੇਣੀਆਂ, ਤੀਜੇ ਕੁ ਥਾਂ ਦੇ ਉੱਤੇ ਉਹਨਾਂ ਨੂੰ ਨਾਲ ਲਿਆ ਕੇ ਉਹਨਾਂ ਨੂੰ ਭਲਕਦੇ ਵਾਸਤੇ ਤਿਆਰ ਤਾਂ ਕੀਤਾ ਜਾਵੇ ਨਾ। ਸਾਨੂੰ ਕੱਲ ਦੇ ਨੇਤਾ ਵੀ ਤਾਂ ਚਾਹੀਦੇ ਆ, ਉਹ ਰਾਜਨੀਤਿਕ ਰੂਪ ਦੇ ਵਿੱਚ ਵੀ ਚਾਹੀਦੇ ਆ, ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਰੂਪ ਦੇ ਵਿੱਚ ਵੀ ਜਿਹੜੇ ਵੀ ਉਹ ਚਾਹੀਦੇ ਆ। ਜਿਹੜੇ ਤਜਰਬੇ ਦੀ ਗੱਲ ਤੁਸੀਂ ਕਰ ਰਹੇ ਹੋ ਹਰਿਆਣੇ ਦੇ ਵਿੱਚ ਵੀ, ਉੱਥੇ ਬਾਈ ਇਲੈਕਸ਼ਨ ਤੇ ਇਹ ਕੀਤਾ ਜਾ ਸਕਦਾ ਹੈ। ਅਜਿਹੇ ਤਜਰਬੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਅੱਜ ਇਕੱਠੀਆਂ ਹੋ ਕੇ ਵਾਸਤੇ ਹੱਲ ਲੈਣ। ਚਲੋ 117 ਛੱਡੋ, 117 ਨਹੀਂ ਜਿਹੜਾ ਵੀ ਉਹ ਪੋਸੀਬਲ ਹੋ ਸਕਣਾ। ਕਮ ਸੇ ਕਮ ਟਾਰਗੇਟ ਲਾ ਕੇ ਚੱਲਣ ਕਿ ਅਸੀਂ 10 ਵਿਧਾਨ ਸਭਾ ਦੀਆਂ ਸੀਟਾਂ ਜਿੱਤਣੀਆਂ ਨੇ, ਚਾਹੇ ਕੁਝ ਵੀ ਜਿਹੜਾ ਵੀ ਹੋਵੇ। ਉਹਦੇ ਉੱਤੇ ਕਿਸਾਨਾਂ ਦੇ ਜਿਹੜੇ ਇਹ ਆਗੂ ਨੇ ਜਾਂ ਕਿਸਾਨ ਜਿਹੜੇ ਨੇ ਉਹ ਉਮੀਦਵਾਰ ਦੇਣਗੇ। ਮੈਂ ਸਮਝਦਾ ਉਹਦੇ ਵਿੱਚ ਵੀ ਜੇ 10 ਤੁਸੀਂ ਜਿੱਤਣ ਦੇ ਸੋਚਦੇ ਹੋ, 5 ਉਹਦੇ ਵਿੱਚੋਂ ਨੌਜਵਾਨ ਜਿਹੜਾ ਵੀ ਉਹ ਲੈ ਲਓ, ਨਾਲ ਲਾ ਲਓ, ਜਿਹੜਾ ਵੀ ਇੱਕ ਜਿਹੜਾ ਵੀ ਉਹ ਗੁੱਟ ਬਣਾ ਕੇ ਇਕਜੁੱਟ ਹੋ ਕੇ ਜੇ ਤੁਸੀਂ 10 ਵਿਧਾਨ ਸਭਾ ਦੇ ਵਿੱਚ ਆਪਣੇ ਮੈਂਬਰ ਜਿਹੜਾ ਵੀ ਉਹ ਲੈ ਆਉਂਦੇ ਹੋ, ਇੱਕ ਵੱਡੀ ਪ੍ਰਾਪਤੀ ਜਿਹੜੀ ਵੀ ਉਹ ਹੋਊਗੀ। ਦੂਜੀ ਗੱਲ ਜਿਹੜੀ ਕਿਸਾਨ ਜਥੇਬੰਦੀਆਂ ਵਾਲੇ ਜਿਹੜੀ ਕਰ ਰਹੇ ਆ, ਉਹ ਦੇਖੋ ਇੱਕ ਪੁਆਇੰਟ ਉਹਦਾ ਉਹ ਬਿਲਕੁਲ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਜੀ ਅਸੀਂ ਕਿਸੇ ਜਿਹੜੇ ਰਾਜਨੀਤਿਕ ਪਾਰਟੀਆਂ ਵਾਲੇ ਆ, ਅਸੀਂ ਉਹਨਾਂ ਨੂੰ ਸਟੇਜ ਸਾਂਝੀ ਨਹੀਂ ਕਰਨ ਦੇਣੀ, ਇਹ ਬਿਲਕੁਲ ਠੀਕ ਹੈ। ਪਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵਿਅਕਤੀ, ਕਿਸੇ ਵੀ ਪਾਰਟੀ ਦਾ ਹੋਵੇ, ਉਹ MLA ਹੋਵੇ, ਉਹ MP ਹੋਵੇ, ਜੇ ਉਹ ਉਹਨਾਂ ਦੇ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਜਾਂਦਾ
ਤੇ ਉੱਥੇ ਜਾ ਕੇ ਜਿੱਥੇ ਭੁੱਜੇ ਦਰੀਆਂ ਬਾਕੀ ਬੈਠੇ ਉੱਥੇ ਉਹ ਬਹਿ ਜਾਂਦਾ ਤੇ ਉਹਨੂੰ ਉੱਥੇ ਮਿਹਣੇ ਨਹੀਂ ਮਾਰਨੇ ਚਾਹੀਦੇ। ਆ ਗਿਆ ਜੀ ਇੱਥੇ ਫੋਟੋਆਂ ਖਿਚਾਉਣ ਆ ਗਿਆ, ਇਹ ਖਬਰਾਂ ਲੈਣ ਜਿਹੜਾ ਦੀ ਉਹ ਖਬਰਾਂ ਲਵਾਉਣ ਦੇ ਵਾਸਤੇ ਹੁਣ ਆ ਗਿਆ। ਕਿਉਂਕਿ ਆਫਟਰ ਜਿਹੜੇ ਰਾਜਨੀਤਿਕ ਲੋਕ ਨੇ, ਤੁਹਾਡੇ ਕੋਲੇ ਰਾਜਨੀਤਿਕ ਨੁਮਾਇੰਦਗੀ ਨਹੀਂ ਹੈਗੀ, ਅਜੇ ਨਹੀਂ ਹੈਗੀ। ਮੈਂ ਤਾਂ ਉਹ ਦੱਸਤੀ ਜਿਹੜੀ ਗੱਲ ਕੀਤੀ ਹੈ, ਕੱਲ ਨੂੰ ਹੋ ਜੇ ਚੰਗੀ ਗੱਲ ਹੈ। ਜੇ ਇਸ ਤਰ੍ਹਾਂ ਦੀ ਗੱਲ ਹੋ ਜੇ, ਉਹ ਅਜੇ ਕੱਲ ਵਾਲੀ ਆ ਤੇ ਉਹਦੇ ਨਾਲ ਜੇ ਲੱਗੀ ਹੋਈ ਆ। ਉਹਨਾਂ ਨੂੰ ਬਿਲਕੁਲ ਜਿਹੜਾ ਦੀ ਉਹ ਭੰਡਿਆ ਨਾ ਜਾਵੇ। ਕਮ ਸੇ ਕਮ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਖੜੇ ਨੇ, ਜਿਹੜੇ ਵੀ ਰਾਜਨੀਤਿਕ ਕੋਈ ਵੀ ਵਿਅਕਤੀ ਉਹ ਕਿਸੇ ਵੀ ਪਾਰਟੀ ਦਾ ਹੋਵੇ, ਜਿਹੜਾ ਇਹ ਕਹਿੰਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਉਸ ਪ੍ਰੋਗਰਾਮ ਦੇ ਨਾਲ ਹੈ, ਉਹਨਾਂ ਨੂੰ ਇਹ ਮਿਹਣੇ ਨਾ ਜਿਹੜੇ ਵੀ ਉਹ ਮਾਰੇ ਜਾਣ। ਜਿਹੜੀ ਗੱਲ ਤੁਸੀਂ ਜਿਹੜੀ ਉਹ ਕਰ ਰਹੇ ਹੋ, ਇਹ ਵੱਡਾ ਸਵਾਲ ਹੈ ਕਿ ਕਿਹੜੇ ਲੋਕ ਨੇ ਜਿਹੜੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਿੱਲੇ ਲਾਈ ਫਿਰਦੇ ਸੀਗੇ ਪ੍ਰਾਊਡ ਟੂ ਬੀ ਅਕਾਲੀ ਵਾਲੇ। ਇਹ ਕੌਣ ਲੋਕ ਨੇ? ਇਹ ਕੌਣ ਲੋਕ ਨੇ ਜਿਹੜੇ ਟਰੈਕਟਰ ਲੈ ਕੇ ਜਿਹੜਾ ਦੀ ਉਹ 1 ਤਰੀਕ ਨੂੰ ਸ਼ਾਮਲ ਹੋਣਗੇ ਔਰ ਉਹ ਜਿਹੜੇ ਕਿ ਇਹ ਨਾਅਰਾ ਲਾਉਣਗੇ ਕਿ ਸੁਖਬੀਰ ਸਿੰਘ ਬਾਦਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਕਿਹੜੀ ਸੋਚ? ਜਿਹਨੇ ਕਾਨੂੰਨ ਬਣਾਉਣ ਤੱਕ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਉਹ ਕਿਹੜੀ ਸੋਚ ਜਦੋਂ ਧਾਰਾ 370 ਖਤਮ ਹੋਈ ਸੀ ਉਦੋਂ ਕੁਰਬਾਨੀ ਵਾਲੇ ਬੰਬ ਦੇ ਰੂਪ ਦੇ ਵਿੱਚ ਸਾਹਮਣੇ ਨਾ ਆਈ? ਉਹ ਕਿਹੜੀ ਸੋਚ ਜਦੋਂ ਜੰਮੂ ਕਸ਼ਮੀਰ ਨੂੰ ਰਾਜ ਦੇ ਤੌਰ ਦੇ ਉੱਤੇ ਤੋੜ ਦਿੱਤਾ ਗਿਆ ਸੀਗਾ ਉਦੋਂ ਸਾਹਮਣੇ ਨਾ ਆਈ? ਉਹ ਕਿਹੜੀ ਸੋਚ ਜਿਹੜੀ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਆਇਆ ਉਦੋਂ ਵੀ ਇਹ ਸੋਚ ਜਿਹੜੀ ਸੀ ਉਹ ਬੋਲੀ ਨਾ? ਉਹ ਕਿਹੜੀ ਸੋਚ ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ ਇਹ ਲੋਕ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ? ਜਦੋਂ 370 ਟੁੱਟੀ ਆ, ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਹੋਇਆ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੇ ਸਰਕਾਰ ਦੇ ਇਸ ਸਟੈਪ ਨੂੰ ਇੱਕ ਬਹੁਤ ਵਧੀਆ ਸਟੈਪ ਜਿਹੜਾ ਦੀ ਉਹ ਕਹਿ ਕੇ ਪਿੱਠ ਥਾਪੜੀ ਸੀ। ਉਹ ਕਿਹੜੀ ਸੋਚ ਜਿਹੜੀ ਹੋਊਗੀ ਜਿਹਦੇ ਉੱਤੇ ਇਹ ਲੋਕ ਨਾਅਰੇ ਲਾਉਂਦੇ ਜਿਹੜਾ ਦੀ ਉਹ ਦੱਸਣਗੇ, ਜਿਹੜੀ ਕਿ ਘੱਟ ਗਿਣਤੀਆਂ ਦੇ ਵਾਸਤੇ ਬਿਲਕੁਲ ਹੀ ਮੂੰਹ 'ਚ ਘੁੰਗਣੀਆਂ ਪਾ ਕੇ ਇੰਨੇ ਵਰੇ ਬੈਠੀ ਰਹੀ। ਜੇ ਅੱਜ ਇਹਨਾਂ ਨੇ ਅਸਤੀਫਾ ਦਿੱਤਾ ਜਾਂ ਅੱਜ ਦੇ NDA ਤੋਂ ਵੱਖਰੇ ਹੋਏ, ਅਜੇ ਤੱਕ ਇਹ ਨਹੀਂ ਪਤਾ ਵੀ ਇਹ ਮੋਦੀ ਤੋਂ ਵੱਖਰੇ ਹੋਏ ਆ, ਭਾਜਪਾ ਤੋਂ ਵੱਖਰੇ ਹੋਏ ਆ ਜਾਂ NDA ਤੋਂ ਜਿਹੜਾ ਦੀ ਉਹ ਵੱਖਰੇ ਹੋਏ ਆ। ਜੇ ਅੱਜ ਇਹ ਵੱਖਰੇ ਹੋਏ ਆ ਤਾਂ ਉਹ ਇਸ ਕਰਕੇ ਹੋਏ ਆ ਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਵੜ ਸਕਣਾ ਜਿਹੜਾ ਦੀ ਉਹ ਔਖਾ ਹੋ ਗਿਆ ਸੀਗਾ ਜਾਂ ਹੋ ਜਾਣਾ ਸੀਗਾ, ਤਾਂ ਕਰਕੇ ਪਾਸੇ ਹੋਏ ਆ। ਜੇ ਅਜੇ ਵੀ ਕਿਸਾਨ ਇਹਨਾਂ ਦੇ ਉੱਤੇ ਯਕੀਨ ਜਿਹੜਾ ਦੀ ਉਹ ਕਰ ਰਹੇ ਆ ਜਾਂ ਇਹਨਾਂ ਦੇ ਪਿੱਛੇ ਨਾਅਰਾ ਲਾਉਣਗੇ ਕਿ ਸੁਖਬੀਰ ਸਿੰਘ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਫਿਰ ਮੇਰਾ ਖਿਆਲ ਉੱਪਰ ਵਾਲੇ ਹਿੱਸਾ ਜਿਹੜਾ ਦੀ ਉਹ ਖਾਲੀ ਹੀ ਹੋ ਸਕਦਾ ਜੀ। ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਲੱਗਦਾ ਬਾਈ ਜੀ 12 ਸਟੇਟਾਂ ਨੇ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ, ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ। ਜਿਵੇਂ ਤੁਸੀਂ ਗੱਲ ਕਰਕੇ ਗਏ ਆ ਧਾਰਾ 370 ਦੀ, ਇੱਕ ਜਿਹੜੀ ਰੱਥ ਯਾਤਰਾ ਅਡਵਾਨੀ ਉਹਨਾਂ ਨੇ ਗੱਡੀ ਦਾ ਮੁੜ ਕੇ ਉਹ ਨਾਮ ਜਿਹੜਾ ਆ ਉਹ ਰੱਥ ਤੇ ਸਵਾਰ ਮੋਦੀ ਹੋਇਆ ਤੇ ਬੜਾ ਇੱਕ ਰੌਲਾ ਚੱਲਦਾ ਸੀ ਕਿ ਮੋਦੀ ਦਾ ਰੱਥ ਜਿਹੜਾ ਆ ਉਹਨੂੰ ਭਾਜਪਾ ਦਾ ਰੱਥ ਨਹੀਂ ਕਿਹਾ ਜਾਂਦਾ ਸੀ, ਉਹ ਮੋਦੀ ਦਾ ਰੱਥ। ਮੋਦੀ ਦਾ ਰੱਥ ਰੋਕਣਾ ਬਹੁਤ ਜ਼ਰੂਰੀ, ਸ਼ਾਇਦ ਉਹ ਵੱਡਾ ਹੀ ਫੇਲੀਅਰ ਰਿਹਾ ਕਿ ਦੁਬਾਰਾ ਗੌਰਮੈਂਟ ਇਹਨਾਂ ਦੀ ਆਈ ਤੇ ਜਿਹਦੇ ਵਿੱਚੋਂ GST ਨਿਕਲੀ ਆ, ਨੋਟਬੰਦੀ ਨਿਕਲੀ ਆ। ਜਿਹੜਾ ਨੋਟਬੰਦੀ ਦੇ ਵਿੱਚ ਸਭ ਨੂੰ ਪਤਾ ਕਿ 14.5 ਲੱਖ ਜਿਹੜਾ ਸਰਕੂਲੇਟ ਕਰਦਾ ਸੀ ਪੈਸਾ ਜਿਹੜਾ ਇਹਨਾਂ ਦਾ, ਤੇ 14,90,000 ਜਾਂ 92,000 40,000 ਕਰੋੜ ਰੁਪਇਆ ਜਿਹੜਾ ਉਹ ਕਿਹਨਾਂ ਨੂੰ ਹੀ ਨਹੀਂ ਦਵਾਇਆ, ਕਿਹਨਾਂ ਦਾ ਉਹਦੇ ਵਿੱਚ ਸਰਕੂਲੇਟ ਕਰਵਾ ਦਿੱਤਾ, ਜਿਹੜਾ ਉਹ ਖੜੇ ਪੈਰੀ ਨਕਲੀ ਨੋਟ ਬਣ ਗਿਆ ਸੀ। ਇਹ ਸਾਰਾ ਕੁਝ ਅਮੀਰਾਂ ਨੂੰ ਹੀ ਦੇਣ ਲਈ ਤਾਂ ਕੀਤਾ ਹੀ ਨਹੀਂ। ਦੂਸਰੀ ਗੱਲ, ਜਦੋਂ 370 ਕੀਤੀ ਆ ਜਾਂ ਜਦੋਂ ਇਹਨੀ ਏਦਾਂ ਦੇ ਬਿੱਲ ਲਿਆਂਦੇ ਆ ਉਦੋਂ ਕੋਈ ਬਾਕੀ, ਮੈਂ ਗੌਰਮੈਂਟ ਦੀ ਨਹੀਂ ਗੱਲ ਕਰਦਾ ਜਾਂ ਜਿਹੜੇ ਲੀਡਰ ਨੇ ਉਹਨਾਂ ਦੀ ਨਹੀਂ ਗੱਲ ਕਰਦਾ, ਆਮ ਲੋਕ ਜਿਹੜੇ ਜੰਮੂ ਕਸ਼ਮੀਰ ਵਾਲਿਆਂ ਨੇ ਪ੍ਰੋਟੈਸਟ ਕੀਤਾ ਤੇ ਬਾਕੀ ਸਟੇਟਾਂ ਵਾਲਿਆਂ ਨੇ ਉਦੋਂ ਆਪਾਂ ਰੇਡੀਓ ਤੇ ਵੀ ਗੱਲ ਕਰਦੇ ਰਹੇ ਕਿ ਬਾਕੀਆਂ ਨੂੰ ਵੀ ਇਹਨਾਂ ਦੇ ਨਾਲ ਖੜਨਾ ਚਾਹੀਦਾ। ਜੇ ਉਦੋਂ ਖੜੇ ਹੁੰਦੇ ਤੇ ਅੱਜ ਉਹ ਬਿਨਾਂ ਖੇਤੀ ਵਾਲੇ ਸੂਬੇ ਵੀ ਆ ਜਿਹੜੇ ਉਹ ਵੀ ਇਹਨਾਂ ਨਾਲ ਖੜਦੇ। ਸਿਟੀਜ਼ਨ ਵਾਲਾ ਬਿੱਲ ਸੀਗਾ ਉਹ ਸਾਰੇ ਇਹ ਨਹੀਂ ਖੜੇ ਹੋਏ। ਇਹ ਸ਼ਾਇਦ ਇੱਕ ਫੇਲੀਅਰ ਸੀਗਾ ਕਿ ਉਦੋਂ ਖੜਨਾ ਚਾਹੀਦਾ ਸੀ। ਕੁਛ ਲੋਕ ਕੀ ਜਿਹੜੇ ਸਿਆਣੇ ਸੀ ਉਹ ਬੋਲ, ਪਰ ਏਦਾਂ ਇਕੱਠ ਦਿਖਾਲ ਕੇ ਨਾਲ ਨਹੀਂ ਉਹਨਾਂ ਦੇ। ਤੇ ਉਹ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਮੋਦੀ ਦਾ ਰੱਥ ਆ ਹੁਣ ਸਭ ਤੇ ਭਾਰੂ ਪੈ ਗਿਆ ਕਿ ਮੋਦੀ ਮੁੜਦਾ ਤਾਂ ਹੈ ਨਹੀਂ ਜਿਹੜਾ ਬਿੱਲ ਪਾਸ ਕਰ ਲੈਂਦਾ।
ਪਰ ਪੰਜਾਬ ਦੇ ਜੰਮਿਆਂ ਨੂੰ ਨਿਤਮੇ ਮਾਝੇ ਮੋੜ ਲੈਣ। ਤੇ ਮੈਨੂੰ ਲੱਗਦਾ ਕਿ ਜਿਹੜਾ ਮੋਦੀ ਰਾਜ ਦੇ 6.5 ਸਾਲ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਇਹ ਪੰਜਾਬ ਦੇ ਟੈਸਟ ਸਾਰਾ ਕੁਝ ਇਹ ਠੀਕ ਕਰਵਾ ਸਕਣ। ਦੂਜਾ ਮੇਰਾ ਛੋਟਾ ਜਿਹਾ ਇੱਕ ਕੁਐਸਚਨ ਨਾਲ ਹੋਰ ਆ, ਸ਼ਾਇਦ ਸੁਨੀਲ ਜਾਖੜ ਹੁਣੀ ਇੱਕ ਗੱਲ ਕੀਤੀ ਲਾਕਡਾਊਨ ਦੇ ਵਿੱਚ ਜਿਹੜੇ ਚਿੱਟੇ ਹਾਥੀ ਪਾਵਰ ਜਿਹੜੇ ਆਊਟਲੈਟ ਨੇ ਉਹਨਾਂ ਦੇ ਬਿੱਲ ਖੜੇ ਸੀਗੇ ਤੇ ਸੈਂਟਰ ਸਰਕਾਰ ਨੇ ਕੈਪਟਨ ਸਾਹਿਬ ਨੂੰ ਕਿਹਾ ਸੀ ਕਿ ਉਹ ਬਿੱਲ ਪੇ ਕਰੋ, ਤੁਹਾਨੂੰ ਕਰਨੇ ਪੈਣਗੇ। ਤੇ ਉਹ ਬਿੱਲ ਦਾ ਨਹੀਂ ਮੁੜ ਕੇ ਖਬਰ ਕੋਈ, ਬਿੱਲ ਪੇ ਚੁੱਪ ਕੀਤੇ ਨੇ ਕਰਤੇ ਜਾਂ ਅਜੇ ਉਹ ਕਰਨ ਵਾਲੇ ਰਹਿੰਦੇ ਆ? ਦੱਸਿਓ। ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਕਿ ਇੱਕ ਕੁਦਰਤ ਦਾ ਅਸੂਲ ਹੈ, ਨੇਚਰ ਜਿਹੜੀ ਹੈ ਜੀ ਉਹ ਜਿਵੇਂ ਚੱਲਦੀ ਹੈ ਕਿ ਹਰ ਚੀਜ਼ ਦੀ ਇੱਕ ਜਿਹੜੀ ਜੀ ਉਹ ਲਿਮਿਟ ਹੈ ਜਿਹੜੀ ਚੜ੍ਹਾਈ ਦੀ, ਤੇ ਹਰ ਚੜ੍ਹਾਈ ਤੋਂ ਬਾਅਦ ਇੱਕ ਫਿਰ ਉਤਰਾਈ ਹੈ ਨਾ। ਰਹੇ ਤਾਂ ਸਿਕੰਦਰ ਵੀ ਨਹੀਂ, ਜਿਹੜੇ ਦੁਨੀਆ ਦੇ ਜਿਹੜੇ ਉਹ ਜੇਤੂ ਸੀਗੇ ਉਹ ਵੀ ਨਹੀਂ ਰਹੇ ਵੀ ਦੁਨੀਆ ਦੇ ਵਿੱਚ। ਇਹ ਜਿਹੜੇ ਗੁਰੂ ਤੇਗ ਬਹਾਦਰ ਦੇ ਸ਼ਲੋਕ ਨੇ ਉਹਦੇ ਵਿੱਚ ਆਉਂਦਾ ਨਾ ਕਿ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਿਛ ਨਹੀਂ। ਜਦੋਂ ਥਿਰ ਹੈ ਨੀ ਗਾ ਜਿਹੜਾ ਕੁਛ ਵੀ, ਹਰੇਕ ਚੀਜ਼ ਦੀ ਇੱਕ ਚੜ੍ਹਾਈ ਹੈ। ਨਾ ਭੁੱਲੋ ਕਿ ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਜੀ ਉਹ ਉਤਰਾਈ ਸ਼ੁਰੂ ਹੁੰਦੀ ਹੈ। ਜਦੋਂ ਸਿਕੰਦਰ ਜਿਹੜਾ ਆਪਣਾ ਜੇਤੂ ਅੰਦਾਜ਼ ਦੇ ਵਿੱਚ ਦੁਨੀਆ ਜਿੱਤਦਾ ਜਿਹੜਾ ਉਹ ਆਉਂਦਾ ਸੀਗਾ, ਤੇ ਅੱਜ ਸਾਨੂੰ ਇਹ ਗੱਲ ਦੁਬਾਰਾ ਚੇਤੇ ਕਰਨ ਦੀ ਲੋੜ ਹੈ ਕਿ ਇੱਕ ਕਿਸਾਨ ਸੀ ਛੋਟਾ ਜਿਹਾ ਜਿਹਦਾ ਨਾਮ ਸੀ ਪੋਰਸ। ਉਹ ਰਾਜਾ ਸੀ ਇਸ ਖਿੱਤੇ ਦਾ। ਉਹਨੇ ਇਹ ਠੀਕ ਹੈ ਕਿ ਉਹਨੇ ਸਿਕੰਦਰ ਨੂੰ ਰੋਕ ਨਹੀਂ ਸਕਿਆ, ਪਰ ਉਹਨੇ ਇੱਕ ਜੁਰਤ ਜਿਹੜੀ ਸੀ ਉਹ ਰੱਖ ਕੇ ਸਿਕੰਦਰ ਨੂੰ ਡੱਕਣ ਦਾ ਯਤਨ ਤਾਂ ਕੀਤਾ ਨਾ। ਔਰ ਜਦੋਂ ਸਿਕੰਦਰ ਨੇ ਉਹਨੂੰ ਜਿਹੜਾ ਅਰੈਸਟ ਕੀਤਾ ਤਾਂ ਉਹਨੇ ਪੁੱਛਿਆ ਵੀ ਤੇਰੇ ਨਾਲ ਸਲੂਕ ਕੀ ਕੀਤਾ ਜਾਵੇ? ਕਹਿੰਦਾ ਜੋ ਰਾਜਾ ਇੱਕ ਦੂਜੇ ਰਾਜੇ ਦੇ ਨਾਲ ਕਰਦਾ। ਕਹਿੰਦਾ ਠੀਕ ਹੈ, ਤੂੰ ਦੁਨੀਆ ਦਾ ਰਾਜਾ ਹੈ, ਮੈਂ ਇਸ ਖਿੱਤੇ ਦਾ ਛੋਟਾ ਜਿਹਾ ਰਾਜਾ ਹੈ, ਰਾਜਾ ਤਾਂ ਮੈਂ ਵੀ ਹੈਗਾ ਨਾ। ਉਹ ਪੋਰਸ ਪੰਜਾਬੀ ਸੀ। ਹੁਣ ਇਹ ਨਹੀਂ ਪਤਾ ਕਿ ਇੱਥੋਂ ਇਹ ਜਿਹੜਾ ਜੀ ਸਿਕੰਦਰ ਦਾ ਜਿਹੜਾ ਰੱਥ ਹੈ ਉਹ ਪੋਰਸ ਦੁਬਾਰਾ ਡੱਕ ਸਕੂਗਾ ਜਾਂ ਨਹੀਂ। ਜ਼ਰੂਰਤ ਤਾਂ ਹੋਈ, ਜ਼ਰੂਰਤ ਤਾਂ ਜਿਹੜੀ ਦੀ ਕੀਤੀ ਗਈ ਨਾ। 25 ਤਰੀਕ ਦਾ ਜਿਹੜਾ ਬੰਦ ਸੀਗਾ ਇਹ ਪੋਰਸ ਦੇ ਵਾਰਸ ਸੀਗੇ, ਜਿਹੜੇ ਲੋਕ ਸੜਕਾਂ ਦੇ ਉੱਤੇ ਜਿਹੜਾ ਸੀ ਉਹ ਨਿਕਲੇ, ਜਿਨ੍ਹਾਂ ਨੇ ਬਾਹਰ ਨਿਕਲ ਕੇ ਡੱਕਣ ਦਾ ਯਤਨ ਤਾਂ ਕੀਤਾ। ਕਿੰਨੇ ਸਫਲ ਹੋ ਸਕਦੇ ਆ? ਦੇਖੋ ਜਿਹੜੇ ਇਹ ਸਿਆਸਤਦਾਨ ਨੇ ਜਿਹੜੇ ਇਸ ਵੇਲੇ ਕਾਬਜ਼ ਨੇ, ਉਹਨਾਂ ਨੇ ਪਰਖ ਕੇ ਵੇਖਿਆ ਨਾ। ਜਿਹੜੇ ਅੱਜ ਕਹਿੰਦੇ ਅਸੀਂ ਬੰਬ ਚਲਾਤਾ ਕੁਰਬਾਨੀ ਵਾਲਾ, ਉਹ ਕਹਿੰਦੇ ਐਟਮ ਬੰਬ ਸੀਗਾ ਇਹ, ਉਹਦਾ ਦਾ ਐਟਮ ਬੰਬ ਸੀਗਾ ਜਿਹਨੇ ਵਿਸ਼ਵ ਯੁੱਧ ਦੀ ਕਹਾਣੀ ਜਿਹੜੀ ਦੀ ਉਹ ਬਦਲਤੀ। ਇਹ ਸੁਖਬੀਰ ਬਾਦਲ ਹੋਰੀ ਕਹਿੰਦੇ ਬੰਬਾਂ ਨਾਲ ਉਹਨਾਂ ਨੂੰ ਖਾਸ ਹੀ ਪਿਆਰ ਹੈ, ਉਹ ਸੜਕਾਂ ਵੀ ਬੰਬਾਂ ਵਾਲੀਆਂ ਬਣਾਉਂਦੇ ਤੇ ਗੱਲਾਂ ਵੀ ਜਿਹੜੇ ਜੀ ਉਹ ਬੰਬਾਂ ਵਾਲੀਆਂ ਹੀ ਜਿਹੜੀਆਂ ਉਹ ਕਰਦੇ ਆ। ਉਹਦੀ ਗੱਲ ਉਹ ਕਰਦੇ ਆ ਨਾ ਕਿ ਇਹਨੇ ਜਿਹੜਾ ਜੀ ਉਹ ਸਾਰਾ ਕੁਛ ਬਦਲ ਕੇ ਜਿਹੜਾ ਉਹ ਰੱਖ ਦਿੱਤਾ। ਪਰ ਇਹ ਨਾ ਭੁੱਲੋ ਕਿ ਇਹਨਾਂ ਲੋਕਾਂ ਨੂੰ ਉਹਨਾਂ ਨੇ ਕਿੰਨੀ ਜਗ੍ਹਾ ਦੇ ਉੱਤੇ ਪਰਖਿਆ। ਕੀ ਉਹਨਾਂ ਤੋਂ ਇਸ ਗੱਲ ਦੀ ਭੁੱਲ ਹੈ ਕਿ ਉਹੀ ਲੋਕ ਨੇ ਜਿਹੜੇ ਸਰਸੇ ਵਾਲੇ ਨੂੰ ਬਿਨਾਂ ਮੰਗੀ ਮੁਆਫੀ ਜਥੇਦਾਰਾਂ ਨੂੰ ਆਪਣੀਆਂ ਕੋਠੀਆਂ ਦੇ ਵਿੱਚ ਸੱਦ ਕੇ ਦਵਾਉਂਦੇ ਆ? ਇਹ ਉਹੀ ਲੋਕ ਨੇ ਜਿਹੜੀ ਉਹਦੀ ਫਿਲਮ ਦੇ ਵਾਸਤੇ ਸੌਦਾ ਕਰਦੇ ਆ ਆਪਣੀ ਕੌਮ ਨੂੰ ਛਿੱਕੇ ਟੰਗ ਕੇ ਕਿ ਇੰਨਾ ਸਾਡਾ ਇਹ ਜਿਹੜਾ ਜੀ ਉਹ ਹੋ ਗਿਆ। ਇਹ ਉਹੀ ਲੋਕ ਨੇ ਜਿਹੜੇ ਇਹ ਪੰਥਕ ਸਰਕਾਰ ਦਾ ਜਿਹੜਾ ਜੀ ਉਹ ਬੁਰਕਾ ਪਾਈ ਫਿਰਦੇ ਨੇ, ਪਰ ਰੀਅਲ ਦੇ ਵਿੱਚ ਜਿਹੜੇ ਸ਼ਾਂਤਮਈ ਲੋਕ ਬੈਠੇ ਉਹਨਾਂ ਦੇ ਉੱਤੇ ਸੀਵਰੇਜ ਦਾ ਪਾਣੀ ਲਿਆ ਕੇ ਸੁੱਟਦੇ, ਫਿਰ ਉਹਨਾਂ ਦੇ ਉੱਤੇ ਜਿਹੜੀਆਂ ਜੀ ਉਹ ਗੋਲੀਆਂ ਚਲਾਉਂਦੇ। ਉਹਨਾਂ ਲੋਕਾਂ ਨੂੰ ਭੁੱਲ ਹੈ ਇਹਨਾਂ ਲੋਕਾਂ ਦੀ? ਉਹ ਇਹਨਾਂ ਨੂੰ ਪਰਖ ਚੁੱਕੇ ਹੋਏ ਨੇ ਕਿ ਇਹਨਾਂ ਲੋਕਾਂ ਦੇ ਅੱਲੇ ਪੱਲੇ ਬਹੁਤਾ ਕੁਛ ਜਿਹੜਾ ਜੀ ਉਹ ਨਹੀਂ ਹੈਗਾ। ਹਾਂ ਇੰਨਾ ਜ਼ਰੂਰ ਹੈ, ਉਹਨਾਂ ਨੇ ਪਰਖਿਆ ਇੱਕ ਸਿਆਸੀ ਧੜੇ ਨੂੰ, ਪੂਰੇ ਪੰਜਾਬੀਆਂ ਨੂੰ ਤਾਂ ਨਹੀਂ ਨਾ ਪਰਖਿਆ। ਤੇ ਪੰਜਾਬੀਆਂ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਉਹ ਪੋਰਸ ਵਾਲੀ ਜਿਹੜੀ ਜੁਰਤ ਹੈ ਉਹ ਜਿਉਂਦੀ ਹੈ ਨਾ। ਮੈਂ ਫੇਰ ਕਹੂੰਗਾ ਕਿ ਇਹ ਨਹੀਂ ਹੈ ਕਿ ਸਿਕੰਦਰ ਨੂੰ ਡੱਕ ਲੈਣਾ ਜਿਹੜਾ ਜੀ ਜਾਂ ਉਹਦਾ ਜੇਤੂ ਰੱਥ ਜਿਹੜਾ ਜੀ ਉਹ ਰੋਕ ਦੇਣਾ। ਈਵਨ ਲਾਲੂ ਪ੍ਰਸਾਦ ਯਾਦਵ ਅੱਜ ਜੇਲ੍ਹ 'ਚ ਬੈਠਾ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਜਿਹੜੀ ਦੀ ਉਹ ਚੱਲਦੀ ਸੀ, ਉਸ ਰੱਥ ਨੂੰ ਇੱਕ ਬੰਦੇ ਨੇ ਰੋਕਿਆ ਸੀ, ਉਹ ਲਾਲੂ ਪ੍ਰਸਾਦ ਯਾਦਵ ਸੀ। ਇਹਦੀ ਗੱਲ ਜਿਹੜੀ ਦੀ ਉਹ ਜਦੋਂ ਵੀ ਆਊਗੀ ਇਹ ਇਤਿਹਾਸ ਦੇ ਵਿੱਚ ਤਾਂ ਇਹ ਨਾਲ ਰਹੂਗੀ ਨਾ ਕਿ ਉਸ ਰੱਥ ਨੂੰ ਉਹਨੇ ਫੜ ਕੇ ਅੰਦਰ ਦੇ ਦਿੱਤਾ ਸੀ ਸਾਰਾ ਕੁਝ। ਜਦੋਂ ਬਿਹਾਰ ਦੇ ਵਿੱਚੋਂ ਜਿਹੜਾ ਲੰਘਿਆ ਕਹਿੰਦਾ ਨਹੀਂ ਲੰਘਣ ਦਿੰਦੇ। ਤੋ ਇਹ ਜੁਰਤ ਜਿਹੜੀ ਉਹ ਹੁੰਦੀ ਆ ਉਹ ਕਈ ਵਾਰੀ ਜਿਹੜਾ ਦੀ ਉਹ ਕੰਮ ਕਰ ਜਾਂਦੀ ਆ ਵੀ ਜਿਹੜਾ ਸਿਕੰਦਰ ਆ ਉਹ ਵੀ ਡਰਦਾ। ਜੇ ਤੁਸੀਂ ਪ੍ਰੈਸ ਕਾਨਫਰੰਸਾਂ ਪਿਛਲੇ ਦਿਨਾਂ ਦੀਆਂ ਜਿਹੜੀਆਂ ਦੇਖੀਆਂ ਹੋਣ,
ਉਹਦੇ ਵਿੱਚ ਕਿਤੇ ਨਾ ਕਿਤੇ ਡਰ ਤਾਂ ਜਿਹੜਾ ਦੀ ਉਹ ਮਹਿਸੂਸ ਹੋ ਰਿਹਾ ਨਾ ਵੀ ਇਹ ਕਿੱਧਰ ਨੂੰ ਤੁਰ ਪਈ ਜਿਹੜੀ ਕਹਾਣੀ। ਇਹ ਉਹ ਲੋਕ ਜਿਹੜੇ ਅਸੀਂ ਚਿੱਟਾ ਦੇ ਦੇ ਕੇ ਨਿਸਣ ਕਰਤੇ ਸੀ, ਜਿਹੜੇ ਲੋਕ ਅਸੀਂ ਪੈਟਰੋਲ ਆਰਮੀ ਦਾ ਪਾਰਟ ਬਣਾਤੇ ਸੀਗੇ, ਜਿਨ੍ਹਾਂ ਦੇ ਵਿੱਚ ਲੜਨ ਦੀ ਹਿੰਮਤ ਅਸੀਂ ਖਤਮ ਕਰ ਦਿੱਤੀ ਸੀ, ਉਹ ਲੋਕ ਇੰਨੀ ਜੁਰਤ ਫੇਰ ਕਿੱਥੋਂ ਲੈ ਆਏ? ਏਡੀ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਫੇਰ ਜਿਹੜਾ ਦੀ ਉਹ ਨਿਕਲ ਕੇ ਕਿੱਥੋਂ ਸਾਹਮਣੇ ਜਿਹੜਾ ਦੀ ਆ ਗਏ? ਇਹ ਚੀਜ਼ਾਂ ਕਿਤੇ ਨਾ ਕਿਤੇ ਫਿਕਰਮੰਦੀ ਤਾਂ ਉਹਨਾਂ ਨੂੰ ਵੀ ਜਿਹੜੀਆਂ ਦੀ ਉਹ ਪਾ ਰਹੀਆਂ ਨੇ। ਜਿਹੜੀ ਗੱਲ ਤੁਸੀਂ ਕੀਤੀ ਹੈ ਜੀ ਉਹ ਪ੍ਰਾਈਵੇਟ ਕੰਪਨੀਆਂ ਦੀ ਸੀਗੀ ਬਿੱਲਾਂ ਦੀ, ਉਹ ਅਜੇ ਦਿੱਤੇ ਤਾਂ ਨਹੀਂ ਪਰ ਉਹ ਜਿਹੜੇ ਜੀ ਉਹ ਦੇਣੇ ਪੈਣੇ ਆ। ਅਗਲਾ ਹੱਲਾ ਜਿਹੜਾ ਹੋਣ ਵਾਲਾ ਸੂਬਿਆਂ ਦੇ ਉੱਤੇ ਉਹ ਇਹੀ ਆ ਕਿ ਬਿਜਲੀ ਵਾਲੇ ਮਾਮਲੇ ਦੇ ਵਿੱਚ ਜਿੰਨਾ ਕੁਛ ਹੈਗਾ ਇਹ ਸਾਰਾ ਕੁਛ ਸੈਂਟਰ ਦੀ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਜਿਹੜਾ ਦੀ ਉਹ ਲੈ ਲੈਣਾ। ਕੱਲ ਕੈਪਟਨ ਅਮਰਿੰਦਰ ਸਿੰਘ ਹੋਰੀ ਬੋਲਦੇ ਸੀਗੇ ਕਿ ਸਾਡੇ ਕੋਲੇ ਤਾਂ ਹੁਣ ਸ਼ਰਾਬ ਦਾ ਮਹਿਕਮਾ ਰਹਿ ਗਿਆ, ਵੀ ਸ਼ਰਾਬ ਜਿਹੜੀ ਹੈ ਜੀ ਉਹ ਵੇਚਦੇ ਆ, ਆਬਕਾਰੀ ਇਕੱਠੀ ਕਰਦੇ ਆ ਤੇ ਉਹਦੇ ਨਾਲ ਤਨਖਾਹਾਂ ਦੇਣ ਦੇ ਜਿਹੜੇ ਯਤਨ ਕਰਾਂਗੇ, ਬਾਕੀ ਤਾਂ ਸਾਰਾ ਕੁਛ ਜਿਹੜਾ ਜੀ ਉਹ ਸੈਂਟਰ ਲੈ ਗਿਆ। ਤੁਸੀਂ ਅੱਜ ਬੋਲ ਰਹੇ ਹੋ, ਤੁਸੀਂ ਅੱਜ ਇਹ ਗੱਲ ਜਿਹੜੀ ਜੀ ਉਹ ਕਰ ਰਹੇ ਹੋ ਕਿ ਸੈਂਟਰ ਲੈ ਗਿਆ, ਜਦੋਂ ਇੱਕ ਇੱਕ ਕਰਕੇ ਸੈਂਟਰ ਤੁਹਾਡੇ ਹੱਥ ਵੱਢ ਕੇ ਲਈ ਜਾਂਦਾ ਸੀ, ਉਦੋਂ ਤੁਸੀਂ ਲੋਕਾਂ ਨੇ ਬਾਕੀ ਮੁੱਖ ਮੰਤਰੀਆਂ ਦੇ ਨਾਲ ਗੱਲ ਕਰਕੇ ਉਹਨਾਂ ਦੇ ਨਾਲ ਸਲਾਹ ਕਰਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਿਉਂ ਨਾ ਕੀਤਾ? ਕਿਹਨੇ ਵਿਰੋਧ ਜਿਹੜਾ ਜੀ ਕਰਨਾ ਸੀ? ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਇਹ ਗੱਲ ਦੇ ਵਿੱਚ ਪੂਰਾ ਦਮ ਹੈ ਕਿ ਜੇ ਸਿਆਸਤਦਾਨ ਕੁਝ ਕਰਨ ਜੋਗੇ ਹੁੰਦੇ ਤੇ ਕਾਨੂੰਨਾਂ ਤੱਕ ਜਿਹੜੀ ਹੈ ਜੀ ਇਹ ਕਹਾਣੀ ਨਾ ਆਉਂਦੀ। ਇਹ ਹੱਲੇ ਅਗਲੇ ਹੱਲੇ ਦੇ ਵਾਸਤੇ ਵੀ ਜਿਹੜਾ ਜੀ ਉਹ ਤਿਆਰ ਹੋਣਾ ਚਾਹੀਦਾ। ਇਹ ਜਿਹੜੀਆਂ ਸਬਸਿਡੀਆਂ ਕਿਸਾਨਾਂ ਦੀਆਂ ਜਾਂ ਜਿਹੜੀ ਬਿਜਲੀ ਵਗੈਰਾ ਜਿਹੜੀ ਜੀ ਉਹ ਫ੍ਰੀ ਮਿਲ ਰਹੀ ਹੈ, ਸਭ ਖਤਮ ਹੋ ਜਾਣਾ ਜੀ। ਅਗਲਾ ਹਮਲੇ ਦੇ ਵਾਸਤੇ ਤਿਆਰ ਰਹੋ। ਇੱਕ ਇੱਕ ਕਰਕੇ ਜਿਹੜੀ ਉਹ ਚੌਥੀ ਪੰਜਵੀਂ ਦੇ ਵਿੱਚ ਕਹਾਣੀ ਆਉਂਦੀ ਸੀ ਨਾ, ਵੀ ਉਹ ਬਾਬੇ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਕਿਹਾ ਸੀਗਾ ਵੀ ਆ ਤੋੜੋ ਇੱਕ ਇੱਕ ਛਿਟੀ, ਤੇ ਉਹਨਾਂ ਨੇ ਕੱਲੀ ਕੱਲੀ ਤੋੜਤੀ, ਫਿਰ ਉਹਨੇ ਪੂਰੀ ਬੰਨ ਲਈ, ਉਹਦੀ ਬਣਾ ਲਈ, ਕਹਿੰਦਾ ਹੁਣ ਤੋੜੋ। ਉਹ ਕਹਿੰਦੇ ਨਹੀਂ ਟੁੱਟਦੀ। ਇੱਕ ਇੱਕ ਕਰਕੇ ਜਿਹੜੀ ਆ ਜੀ ਉਹ ਤੋੜ ਕੇ ਕੇਂਦਰ ਦੀ ਸਰਕਾਰ ਨੇ ਸੰਘੀ ਢਾਂਚੇ ਦੀ ਸੰਘੀ ਜਿਹੜੀ ਆ ਜੀ ਉਹ ਘੁੱਟ ਦਿੱਤੀ ਹੈ। ਅੱਜ ਜਿਹੜੇ ਟਰੈਕਟਰ ਰੈਲੀਆਂ ਕੱਢਦੇ ਫਿਰਦੇ ਆ, ਜਿਹੜੇ ਕਹਿੰਦੇ ਸੀ ਅਸੀਂ ਰਾਜਾਂ ਦੇ ਵੱਧ ਅਧਿਕਾਰਾਂ ਦੇ ਵਾਸਤੇ ਲੜਦੇ ਆ, ਇੱਕ ਕੁਰਸੀ ਦੇ ਵਾਸਤੇ ਹੀ ਲੜਦੇ ਰਹੇ ਨਾ ਹੁਣ ਤੱਕ। ਇਹਨਾਂ ਗੱਲਾਂ ਦਾ ਜਵਾਬਦੇਹੀ ਤਾਂ ਉਹਨਾਂ ਦੀ ਵੀ ਜਿਹੜੀ ਜੀ ਉਹ ਬਣਦੀ ਹੈ। ਜੇ ਪੰਜਾਬੀ ਅੱਜ ਵੀ ਸੋਚਣ, ਤੁਸੀਂ ਦੇਖੋ ਜਿੱਥੇ ਵੀ ਸੁਖਬੀਰ ਬਾਦਲ ਬੋਲਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾਓ, ਫਿਰ ਮੈਂ ਜਿਹੜਾ ਜੀ ਉਹ ਕਰ ਦੂੰਗਾ। ਕਿਉਂ? ਇਹ ਕੰਡੀਸ਼ਨ ਜਿਹੜੀ ਮੁੱਖ ਮੰਤਰੀ ਦੇ ਨਾਲ ਕਿਉਂ ਜਿਹੜੀ ਹੈ ਜੀ ਉਹ ਜੁੜੀ ਹੋਈ ਹੈ? ਇਹ ਕੰਡੀਸ਼ਨ ਕਿ ਮੁੱਖ ਮੰਤਰੀ ਬਣਾਓਗੇ ਤੇ ਆਹ ਕੰਮ ਕਰਾਂਗੇ, ਕਾਹਦੇ ਵਾਸਤੇ ਜੀ? ਫਿਰ ਇਹਦਾ ਮਤਲਬ ਇਹ ਕਿ ਤੁਹਾਡਾ ਜਿਹੜਾ ਮਕਸਦ ਹੈ, ਜਿਹੜਾ ਤੁਹਾਡਾ ਇਸ਼ੂ ਆ ਉਹ ਪੋਲੀਟੀਕਲ ਹੈ, ਨਰੋਲ ਪੋਲੀਟੀਕਲ ਹੈ। ਉਸ ਤੋਂ ਬਿਨਾਂ ਤੁਸੀਂ ਹੋਰ ਕੁਝ ਸੋਚਣ ਦੇ ਵਾਸਤੇ ਤਿਆਰ ਨਹੀਂ ਜੀ। ਅੱਗੇ ਇਟਲੀ ਤੋਂ ਬਾਬਾ ਮਾਨ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਬਹੁਤ ਦੂਰੋਂ ਆਉਂਦੀ ਆ। ਮੈਂ ਡਰਾਈਵ ਕਰਦਾ ਪਿਆ, ਸੌਰੀ ਆਵਾਜ਼ ਘੱਟ। ਪੰਤਵ ਇੱਕ ਵੱਡਾ ਸੀਗਾ ਉਹ ਪੀਐਮ ਦੀ ਜਿਹੜੀ ਜਾਲੀ ਡਿਗਰੀਆਂ ਬਾਰੇ ਸੀਗਾ, ਤੇ ਉਹ ਸੋਚੋਗਾ ਜੇ ਕੋਰਟ ਦਾ ਮਾਪਦੰਡ ਦੋਹਰਾ ਕਿਉਂ ਆ? ਜੇ ਕੋਈ ਹੋਰ ਹੁੰਦਾ ਉਹਨੂੰ ਕੋਰਟ ਵਰਜੀ ਅੰਦਰ ਕਰਨਾ ਸੀ। ਸਾਡੇ ਨਾਲ ਵਧੀਆ ਤਾਂ ਪਾਕਿਸਤਾਨ ਨਹੀਂ, ਜਿਹਨਾਂ ਨੇ ਆਪਣਾ ਪ੍ਰਾਈਮ ਮਿਨਿਸਟਰ ਵੀ ਅੰਦਰ ਕਰ ਦਿੱਤਾ ਆ। ਤੇ ਨੰਬਰ 2 ਜਿਹੜੀ ਮੇਲ ਸੈਣੀ ਦੀ ਜੱਜ ਸਿਕਿਉਰਿਟੀ ਆ, ਉਹਦੇ ਵਿੱਚ ਮਤਲਬ ਕਿ ਜੱਜ ਸਿਕਿਉਰਿਟੀ ਦੇ ਵਿੱਚੋਂ ਮਤਲਬ ਕਿ ਡਿਵੀਜ਼ਨ ਮੇਲ ਸੈਣੀ ਆ ਛਾਪ ਹੋ ਰਿਹਾ, ਤੇ ਫਿਰ ਜੱਜ ਸਿਕਿਉਰਿਟੀ ਦੀ ਡਿਊਟੀ ਜੱਜ ਸਿਕਿਉਰਿਟੀ ਕੀ ਹੋਈ? ਜਿਹੜਾ ਬੰਦਾ ਵਿੱਚੋਂ ਮਿਸ ਹੋ ਗਿਆ ਤਾਂ ਜੱਜ ਸਿਕਿਉਰਿਟੀ ਨੂੰ ਪਤਾ ਨਹੀਂ ਹੈਗਾ ਮੇਲ ਸੈਣੀ ਗਿਆ ਕਿੱਥੇ। ਥੈਂਕ ਯੂ ਜੀ, ਤੁਹਾਡੀ ਆਵਾਜ਼ ਘੱਟ ਆਉਂਦੀ ਹੈ ਜੀ। ਪੰਨੇ ਜੀ ਦੇਖੋ, ਜਿੰਨਾ ਮੈਨੂੰ ਸੁਣਿਆ ਉਹ ਜਾਲੀ ਡਿਗਰੀਆਂ ਵਾਲਾ ਤਾਂ ਪਤਾ ਹੀ ਹੈ ਜੀ ਕਿ ਉਹ ਕਿਵੇਂ ਬਣੀਆਂ। ਉਦੋਂ ਤਾਂ ਕੰਪਿਊਟਰ ਵੀ ਨਹੀਂ ਸੀ ਆਇਆ ਜਦੋਂ ਉਹ ਕੰਪਿਊਟਰ ਦੀ ਜਿਹੜੀ ਜੀ ਉਹ ਲੈਂਗੁਏਜ ਦੇ ਵਿੱਚ ਬਣੀਆਂ। ਵੈਸੇ ਤਾਂ ਕਹਿੰਦੇ ਉਹ ਸਟੇਸ਼ਨ ਵੀ ਨਹੀਂ ਸੀਗਾ ਜਿੱਥੇ ਚਾਹ ਵੇਚਦੇ ਰਹੇ ਆ। ਬਹੁਤਾ ਕੁਛ ਜਿਹੜਾ ਦੀ ਉਹ ਝੂਠ ਹੀ ਜਿਹੜਾ ਦੀ ਉਹ ਸਾਹਮਣੇ ਆ ਰਿਹਾ। ਜਿੱਥੋਂ ਤੱਕ ਦੇਖੋ ਜ਼ੈਡ ਸਿਕਿਉਰਿਟੀ ਉਹ ਛੱਡ ਗਿਆ ਸੀ ਉਹਨਾਂ ਦਿਨਾਂ ਦੇ ਦੌਰਾਨ। ਮੇਰਾ ਖਿਆਲ ਜਿਹੜਾ ਅਹਿਮ ਇਸ਼ੂ ਆ ਨਾ ਜੀ ਇਸ ਵੇਲੇ ਉਹ ਇਹ ਆ ਕਿ ਸੂਬਾ ਸਰਕਾਰ ਜਾਵੇ ਉਹਦੇ ਅਗੇਂਸਟ ਅਦਾਲਤ ਦੇ ਵਿੱਚ ਕਿ ਜਿਹੜਾ ਬੰਦਾ ਇੰਨੇ ਦਿਨ ਜ਼ੈਡ ਸਿਕਿਉਰਿਟੀ ਤੋਂ ਬਿਨਾਂ ਰਹਿ ਸਕਦਾ ਔਰ ਉਹ ਬਿਲਕੁਲ ਸੁਰੱਖਿਅਤ ਹੈ, ਉਹਨੂੰ ਕਿਸੇ ਕਿਸਮ ਦਾ ਕੋਈ ਥ੍ਰੈਟ ਜਿਹੜਾ ਜੀ ਉਹ ਹੈ ਨਹੀਂ ਗਾ, ਤੇ ਫਿਰ ਉਹਨੂੰ ਜ਼ੈਡ ਸਿਕਿਉਰਿਟੀ ਦੀ ਹੁਣ ਲੋੜ ਕਿਉਂ ਆ ਜੀ? ਇਹ ਕੀ ਡਰਾਮਾ ਹੋਇਆ ਕਿ ਤੁਸੀਂ ਛੱਡ ਕੇ ਜ਼ੈਡ ਸਿਕਿਉਰਿਟੀ ਚਲੇ ਗਏ, ਕਈ ਦਿਨ ਰੂਪੋਸ਼ ਰਹੇ, ਹੁਣ ਜਦੋਂ ਆਏ ਤੇ ਦੁਬਾਰਾ ਤੁਹਾਡੇ ਨਾਲ ਉਹੀ ਜ਼ੈਡ ਸਿਕਿਉਰਿਟੀ ਉਹੀ ਜਾਮਰ ਜਿਹੜੇ ਜੀ ਉਹ ਫੇਰ ਚੱਲਣੇ ਸ਼ੁਰੂ ਹੋ ਗਏ। ਇਹ ਤਾਂ ਮਤਲਬ ਇਹ ਡਰਾਮਾ ਹੈ, ਮਹਿਜ਼ ਡਰਾਮਾ ਕਰਕੇ ਜਿਹੜੀ ਹੈ ਜੀ ਉਹ ਜ਼ੈਡ ਸਿਕਿਉਰਿਟੀ ਲਈ ਗਈ ਆ। ਪਰ ਸੂਬਾ ਸਰਕਾਰ ਜਾਵੇ ਵੀ ਇਹਦੇ ਅਗੇਂਸਟ ਜਿਹੜਾ ਜੀ ਆਪਾਂ ਤੁਸੀਂ ਤਾਂ ਬੋਲ ਕੇ ਕੁਝ ਵੀ ਨਹੀਂ ਜਿਹੜਾ ਜੀ ਉਹ ਕਰ ਸਕਦੇ। ਪਰ ਜਦੋਂ ਸੂਬਾ ਸਰਕਾਰ ਜਿਹੜੀ ਜਾਊਗੀ ਤੇ ਜਿਹੜੇ ਉਹਦੇ ਵਕੀਲਾਂ ਦੀ ਉਹ ਫੌਜ ਉੱਥੇ ਖੜੀ ਕੀਤੀ ਹੋਈ ਆ, ਖਿਲਾਫ ਵਕੀਲਾਂ ਦੀ ਫੌਜ ਜਿਹੜੀ
ਉਹਨਾਂ ਨੇ ਤਾਂ ਸਾਰੀਆਂ ਛੋਟਾਂ ਦਵਾਈਆਂ ਹੋਈਆਂ ਨੇ। ਉਹਨਾਂ ਤੋਂ ਅਸੀਂ ਕਿਵੇਂ ਐਕਸਪੈਕਟ ਜਿਹੜਾ ਜੀ ਉਹ ਕਰਦੇ ਹਾਂ ਕਿ ਉਹ ਇਸ ਮਸਲੇ ਦੇ ਉੱਤੇ ਕੋਈ ਇਨਸਾਫ ਜਿਹੜਾ ਜੀ ਉਹ ਦਵਾਉਣਗੇ। ਜੀ ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣਾ ਆਪਾਂ ਜ਼ਿਆਦਾ ਕ੍ਰਿਟਿਸਿਜ਼ਮ ਮੇਰੇ ਖਿਆਲ ਆਪਸ ਵਿੱਚ ਹੀ ਜ਼ਿਆਦਾ ਹੁੰਦਾ ਹੈ, ਜਿਹੜਾ ਸੋ ਕਾਲਡ ਵਰਲਡ ਬੈਂਕ ਆ ਜਾਂ ਹੋਰ ਜਿਹੜੀ ਐਕਸਟਰਨਲ ਪਾਵਰ ਹੈਗੀਆਂ, ਉਹ ਨਾ ਤਾਂ ਮੇਰੇ ਖਿਆਲ ਮੋਦੀ ਉਹਦੇ ਮੂਹਰੇ ਨਾ ਕੁਛ ਕਰ ਸਕਦਾ, ਨਾ ਕੋਈ ਜਿਹੜੀਆਂ ਅਕਾਲੀ ਦਲ ਵੀ ਹੈਗੀ ਜਿਹੜੀ ਫਾਰਮਿੰਗ ਇਹਨਾਂ ਦੀ ਸਟਰੈਂਥ ਸੀਗੀ, ਜਾਂ ਫੈਮਿਲੀ ਜਾਂ ਸੋਸ਼ਲ ਜਾਂ ਰਿਲੀਜੀਅਸ ਜਿਹੜੀ ਸੈਂਸ ਇਹਨਾਂ ਦੀ ਸੀਗੀ, ਆਪਣੀ ਸਟਰੈਂਥ ਸੀਗੀ, ਉਹਨਾਂ ਨੂੰ ਇਹਨਾਂ ਨੂੰ ਮੈਂ ਕਿਹਾ ਅਟੈਕ ਕੀਤਾ ਜਾ ਰਿਹਾ। ਜਿਹੜੀਆਂ ਪਾਰਟੀਆਂ ਦਾ ਬੇਸ ਹੈਗਾ ਰਾਈਟ, ਵੀ ਉਹ ਕਿਸਾਨੀ ਦੀ ਗੱਲ ਕਰਨੀ ਉਹਨਾਂ ਨੇ, ਜਾਂ ਫੈਮਿਲੀ ਵੈਲਿਊ ਦੀ ਗੱਲ ਕਰਨੀ ਆ, ਵੀ ਆਪਾਂ ਉਹ ਜਿਹੜੀਆਂ ਫੋਰਸਾਂ ਹੈਗੀਆਂ ਉਹਨਾਂ 'ਤੇ ਉਹਨਾਂ ਕ੍ਰਿਟਿਸਿਜ਼ਮ ਨਹੀਂ ਹੁੰਦਾ ਵੀ ਇਹ ਵਰਲਡ ਬੈਂਕ ਜੋ ਸਾਡੇ ਉੱਤੇ ਕੁਛ ਫੋਰਸ ਕਰ ਰਹੀ ਹੈ ਆਪਣੇ ਸੋਸ਼ਲ ਏਜੰਡੇ, ਇਕਨੋਮਿਕ ਏਜੰਡੇ, ਵੀ ਇਹ ਪ੍ਰੋਬਲਮ ਹੈ ਜਾਂ ਇਹ ਸੋਲੂਸ਼ਨ ਹੈਗਾ ਆਪਣੀ ਹਿਊਮੈਨਿਟੀ ਦੇ ਵਾਸਤੇ। ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਦੇਖੋ, ਏਜੰਡਾ ਕਿਉਂ ਨਹੀਂ, ਇਸੇ ਪਲੇਟਫਾਰਮ ਦੇ ਉੱਤੇ ਕੁਛ ਦਿਨ ਪਹਿਲਾਂ ਹੀ ਭੈਣ ਜੀ ਹੋਰਾਂ ਨੇ ਸਵਾਲ ਜਿਹੜਾ ਉਹ ਪੁੱਛਿਆ ਸੀਗਾ ਵੀ ਇਹਦਾ ਅਮਰੀਕਾ ਦੇ ਨਾਲ ਕੀ ਜਿਹੜਾ ਦੀ ਉਹ ਲਿੰਕ ਹੈ, ਇੱਥੋਂ ਦੇ ਰਾਸ਼ਟਰਪਤੀ ਦੇ ਨਾਲ ਕੀ ਲਿੰਕ ਹੈ, ਉਹਦੇ ਨਾਲ ਕਿਵੇਂ ਜਿਹੜਾ ਦੀ ਉਹ ਜੁੜਦਾ। ਤੁਹਾਨੂੰ ਐਕਸਪਲੇਨ ਕੀਤਾ ਸੀਗਾ ਕਿ ਜਿਹੜੀ 15 ਦਾ ਦੌਰਾ ਸੀਗਾ ਉਹਦੇ ਨਾਲ ਕਿਵੇਂ ਜਿਹੜਾ ਦੀ ਉਹ ਜੁੜਦਾ। WTO ਜਿਹੜੀ ਆ ਉਹਨੇ ਡਾਇਰੈਕਟਲੀ ਤੌਰ ਦੇ ਉੱਤੇ ਥੋੜ੍ਹੀ ਜਿਹੜਾ ਦੀ ਹੋਣਾ, ਉਹ ਸਰਕਾਰਾਂ ਦੇ ਨਾਲ ਸਮਝੌਤੇ ਜਿਹੜਾ ਦੀ ਉਹ ਕਰਦੀਆਂ ਨੇ। ਸਰਕਾਰਾਂ ਉਹਨਾਂ ਦੇ ਏਜੰਡੇ ਲਾਗੂ ਜਿਹੜਾ ਦੀ ਉਹ ਕਰਦੀਆਂ ਨੇ। ਵਰਲਡ ਬੈਂਕ ਹੈ, ਚਾਹੇ ਉਹ WTO ਹੈ, ਇਹ ਉਹਨਾਂ ਦੇ ਸਮਝੌਤੇ ਨੇ। ਜੇ ਤੁਸੀਂ ਨਹੀਂ ਸੁਣਿਆ ਪੌਲ ਜੀ, ਤੇ ਫਿਰ ਇਹ ਮੁਸ਼ਕਲ ਤੁਹਾਡੀ ਹੈ ਨਾ। ਤੁਸੀਂ ਇਹ ਨਾ ਕਹੋ ਕਿ ਉਹਦੀ ਗੱਲ ਜਿਹੜੀ ਦੀ ਉਹ ਨਹੀਂ ਹੋ ਰਹੀ। ਉਹਦਾ ਤਾਂ ਇੰਨਾ ਵਿਸਥਾਰ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਦੀ ਉਹ ਦੱਸਿਆ ਕਿ ਐਕਚੁਅਲੀ ਇਹ ਕੀ ਨੇ, ਕਿੱਥੋਂ ਨਿਕਲੇ ਹੋਏ ਨੇ ਕਿਸਾਨ, ਇਹਨਾਂ ਦੇ ਏਜੰਡੇ ਦੇ ਉੱਤੇ ਜਿਹੜਾ ਦੀ ਉਹ ਕਿਉਂ ਨੇ। ਕਮ ਸੇ ਕਮ ਮੈਂ ਤਾਂ ਇਸ ਗੱਲ ਦੀ ਜਿਹੜੀ ਦੀ ਉਹ ਕਹਿ ਸਕਦਾ, ਬਾਕੀ ਜਿਹੜੇ ਸਰੋਤੇ ਨੇ ਉਹ ਸਹੀ ਪਾਉਣਗੇ ਕਿ ਇਹਨਾਂ ਦਾ ਵਿਸਥਾਰ ਦੇ ਵਿੱਚ ਜਿਹੜਾ ਦੀ ਇਹ ਸਭ ਕਾਸੇ ਦੇ ਬਾਰੇ ਦੱਸਦੇ ਰਹੇ ਆ। ਕਦੋਂ ਨਹੀਂ ਦੱਸਿਆ, ਤੁਸੀਂ ਨਹੀਂ ਸੁਣਿਆ ਤੇ ਐਬਸੈਂਟ ਤੁਹਾਡੀ ਹੈ। ਬਿਲਕੁਲ ਜੀ, ਇਹਨਾਂ ਬਿੱਲਾਂ ਦੀ ਗੱਲ ਪਿਛਲੇ ਸਾਲ ਤੋਂ ਹੀ ਕਰ ਰਹੇ ਹਾਂ ਵੀ ਆਉਣ ਵਾਲੇ, ਪਰ ਸਾਡੀ ਵੀ ਇੱਕ ਆਦਤ ਹੁੰਦੀ ਹੈ ਨਾ ਕਿ ਅਖੀਰ ਦੇ ਵਿੱਚ ਅਸੀਂ ਵੀ ਉੱਠਦੇ ਹਾਂ। ਅੱਗੇ ਗੁਰਮੁਖ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪੰਨੂ ਸਾਹਿਬ, ਮੈਂ ਇਹ ਕਹਿਣਾ ਚਾਹ ਰਿਹਾ ਸੀਗਾ, ਜਿੱਕਣ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਹੈ ਭਾਜਪਾ ਤੋਂ, ਤੇ ਸੁਖਬੀਰ ਸਿੰਘ ਬਾਦਲ ਨੇ ਵੀ ਅਸਤੀਫਾ ਦੇਣਾ ਚਾਹੀਦਾ ਸੀਗਾ। ਇਹ ਕਹਿੰਦੇ ਅਸੀਂ ਵੀ ਖਿਲਾਫ ਹੈ ਭਾਜਪਾ ਦੇ ਜੀ। ਅੱਛਾ, ਦੂਸਰਾ ਸਵਾਲ ਇਹ ਹੈ ਜੀ, ਆ ਜਿਹੜਾ ਕਹਿੰਦਾ ਗ੍ਰੀਨ ਟ੍ਰਿਬਿਊਨਲ ਨੇ 5 ਕਰੋੜ ਰੁਪਏ ਦਾ ਫਾਈਨ ਕਰਿਆ ਸੀਗਾ, ਉਹ ਵਸੂਲ ਕਰਿਆ ਨਹੀਂ ਕਰਿਆ ਤਾਂ ਉਹਦਾ ਕੋਈ ਤਰੀਕਾ ਦੱਸ ਦਿਓ ਵੀ ਅਸੀਂ ਕੋਈ ਪਾ ਦੇਈਏ ਉਹਦੇ ਪਰ ਕੇਸ ਚੱਲ ਜਾਵੇ। ਥੈਂਕ ਯੂ। ਹਰਸਿਮਰਤ ਕੌਰ ਬਾਦਲ ਨੇ ਭਾਜਪਾ ਤੋਂ ਅਸਤੀਫਾ ਨਹੀਂ ਦਿੱਤਾ ਜੀ। ਉਹ ਭਾਜਪਾ ਦੇ MP ਨਹੀਂ ਗਏ, ਉਹ ਅਕਾਲੀ ਦਲ ਬਾਦਲ ਦੇ MP ਨੇ। ਉਹਨੇ ਕੇਂਦਰ ਦੀ ਸਰਕਾਰ ਤੋਂ ਜਿਹੜਾ ਦੀ ਉਹ ਅਸਤੀਫਾ ਦਿੱਤਾ ਹੈ, ਭਾਜਪਾ ਤੋਂ ਅਸਤੀਫਾ ਨਹੀਂ ਦਿੱਤਾ ਜੀ। ਭਾਜਪਾ ਤੋਂ ਅਸਤੀਫਾ ਭਾਜਪਾ ਦੇ ਨੰਬਰ ਹੀ ਨਹੀਂ ਉਹ ਜਿਹੜਾ ਜੀ ਹੈਗੇ, ਉਹਨਾਂ ਦੇ ਅਲਾਇੰਸ ਨੇ, ਪਾਰਟਨਰ ਨੇ ਜੀ। ਇਸ ਕਰਕੇ ਉਹਨਾਂ ਨੇ ਜਿਹੜਾ ਉਹ ਅਸਤੀਫਾ ਦਿੱਤਾ ਹੈ। ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹ ਚਾਹੇ ਸੁਖਬੀਰ ਬਾਦਲ ਤੇ ਚਾਹੇ ਹਰਸਿਮਰਤ ਕੌਰ ਬਾਦਲ, ਉਹ ਮੈਂਬਰ ਪਾਰਲੀਮੈਂਟ ਅਕਾਲੀ ਦਲ ਬਾਦਲ ਦੇ ਨੇ, ਭਾਜਪਾ ਦੇ ਨਹੀਂ ਜੀ। ਜੀ ਸਾਡੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਫਤਿਹ। ਅੱਛਾ ਜੀ, ਗੱਲ ਇਹ ਆ ਵੀ ਇਹ ਜਿਹੜਾ ਕਹੀ ਜਾਂਦੇ ਨਾ ਮੋਦੀ ਆ, ਇਹਨੇ ਆਪਦੇ ਨਾ ਹੁਣ 15 ਸਾਲਾਂ ਵਾਸਤੇ ਪੈਰਾਂ 'ਚ ਘੋੜਾ ਮਾਰ ਲਿਆ। ਸਿਆਣੇ ਆਂਦੇ ਹੁੰਦੇ ਆ ਵੀ ਇੱਕ ਤਾਂ ਕਮਲਾ ਸੀਗਾ ਤੇ ਇੱਕ ਜਿਹੜਾ ਸੁਖਬੀਰ ਬਾਦਲ ਨੂੰ ਦੇ ਮੁੱਖ ਮੰਤਰੀ ਬਣ ਗਏ। ਜੇ ਦੋਨੇ ਕਮਲੇ ਰਲ ਗਏ ਤਾਂ ਉਹਨਾਂ ਨੇ ਤਾਂ ਇਹਨੇ ਪੰਜਾਬ ਨੂੰ ਮਾਰ ਦੇਣਾ ਤੇ ਉਹਨੇ ਇੰਡੀਆ ਨੂੰ ਮਾਰਤਾ। ਤੇ ਇਹ ਗੱਲ ਨਾ ਜਿਹੜੀ ਸੀਗੀ, ਅਕਾਲੀਆਂ ਨੂੰ ਕੋਈ ਵਿੱਚ ਵੰਡ ਤਾਂ ਦਿੰਦਾ ਨਹੀਂ ਸੀ, ਇਹ ਤਾਂ ਬਹਾਨਾ ਬਣਾ ਕੇ ਪਖੰਡ ਨੂੰ ਥਾਂ ਬਣਾ ਕੇ ਤੇ ਹੁਣ ਵਿੱਚ ਰਲਦੇ ਆ ਵੀ ਆਪਾਂ ਕਿਸਾਨਾਂ ਦਾ ਜਿਹੜਾ ਹੈਗਾ ਅੰਦੋਲਨ ਆ ਵੀ ਉਹਨੂੰ ਤਾਰ ਪੀਟੋ ਕਰੀਏ। ਇਹ ਤਾਂ ਵਿੱਚ ਵੜਨ ਦਾ ਬਹਾਨਾ ਬਣਾਉਂਦੇ ਆ ਤੇ ਲੋਕ ਇਹਨਾਂ ਦੇ ਨਾਲ ਜਿਹੜੇ ਉਹ ਜੁੜਦੇ, ਜਿਹਨਾਂ ਦੀਆਂ ਜ਼ਮੀਰਾਂ ਮਰੀਆਂ, ਜਿਹੜੇ ਲਾਲਚੀ ਇਹਨਾਂ ਵਰਗੇ ਜਿਹੜੇ ਘਟਾਲੇ ਕਰਨ ਵਾਲੇ, ਨਿੱਕੇ ਨਿੱਕੇ ਕੰਮਾਂ ਤੇ ਪੈਸੇ ਲੋਕਾਂ ਤੋਂ ਜਿੱਥੇ ਪਹੁੰਚਾੜਦਾ ਉੱਥੋਂ ਤੋਂ ਖਾਣ ਵਾਲੇ ਉਹ ਲੋਕ ਆ। ਉਹ ਇਹਨਾਂ ਦੇ ਨਾਲ ਤੁਰਨ ਵਾਲੇ, ਹੋਰ ਨਹੀਂ ਕੋਈ ਤੁਰਦਾ। ਜਿਹਨੇ ਕਿਸੇ ਮੋਟਰ ਜਾਲੀ ਲਾ ਲਈ, ਫਲਾਨ ਕਿਸੇ ਦਾ ਪੁਲਿਸ ਦਾ ਮੁਕੱਦਮਾ ਜਾਂ ਸ਼ਰਾਬ ਕੱਢ ਕੇ ਵੇਚ ਲਈ ਜਾਂ ਫੀਮ ਕੱਢ ਕੇ ਜਾਂ ਨਸ਼ੇ ਵੇਚਣ ਵਾਲੇ, ਉਹ ਲੋਕ ਆ ਇਹਨਾਂ ਦੇ ਨਾਲ। ਤੇ ਦੂਜਾ ਨੰਬਰ ਹੈ ਜੀ, ਡਾਕਟਰ ਹਰਸ਼ਿੰਦਰ ਕੌਰ ਨੇ ਕਿਹਾ ਸੀਗਾ, ਇਹ 2 ਸਾਲ ਦੀ ਗੱਲ ਹੈ
ਇਹਨਾਂ ਨੇ ਤਾਂ ਆਪ ਦਾ ਖੱਫਣ ਆਪ ਤਿਆਰ ਕਰ ਲਿਆ ਲੀਡਰਾਂ ਨੇ। ਉਹ ਕਹਿੰਦੇ ਵੀ ਜਦੋਂ ਇੱਕ ਦੇ ਦਾਲੇ 5-5 6-6 ਹਜ਼ਾਰ 10-10 ਹਜ਼ਾਰ ਬੰਦਾ ਹੋ ਗਿਆ ਨਾ ਤੇ ਤੁਹਾਡੀਆਂ ਗੰਨਾਂ ਨੇ ਵੀ ਕੁਝ ਨਹੀਂ ਕਰਨਾ। ਇਹ ਉਹ ਮਾਹੌਲ ਬਣਾਈ ਜਾਂਦੇ ਆ ਜਿਹੜਾ ਇਹ ਸਾਰੇ ਲੋਕਾਂ ਨੂੰ ਸਾਰੇ ਅਧਿਕਾਰ ਖੋ ਕੇ, ਖਾਣਾ ਪੀਣਾ ਖੋ ਕੇ, ਜ਼ਮੀਨ ਜਾਇਦਾਦਾਂ ਖੋ ਕੇ, ਪੈਸਾ ਖੋ ਕੇ ਕਰੀ ਜਾਂਦੇ ਨਾ ਨੰਗ। ਤੇ ਇਹ ਦਿਨ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ। ਜਦੋਂ ਪੈ ਗਏ ਨਾ ਇੱਕ ਨੂੰ 10-10 ਹਜ਼ਾਰ 20-20 ਹਜ਼ਾਰ ਤੇ ਵੋਟੀ ਆਉਣੀ ਤੇ ਨਾ ਇਹਨਾਂ ਦੀ ਕਿਸੇ ਫੋਰਸ ਨੇ ਨਾ ਕਿਸੇ ਫੌਜ ਨੇ ਕੁਛ ਨਹੀਂ ਅੱਗੇ ਖੜਨਾ। ਲੋਕਾਂ ਦੇ ਪਬਲਿਕ ਦੇ ਭੁੱਖੇ ਮਰਦੇ ਨੇ। ਕਰਨਾ ਉਹਨਾਂ ਨੇ ਇਹੀ ਆ ਵੀ ਮਰਨਾ ਵੀ ਆ ਤੇ ਐ ਮਰੋ। ਤੇ ਦੂਜਾ ਨੰਬਰ ਹੈ ਜੀ ਮਜੀਠੀਆ ਤੇ ਜਿਹੜਾ ਧਰਮਸੋਤ ਆ ਉਹ ਚੁੱਪਚਾਪ ਜੇ ਰਹਿੰਦੇ। ਪਤਾ ਨਹੀਂ ਵੱਡੇ ਘਟਾਲਿਆਂ ਤੇ ਦਰਗਾਹ ਵਾਲੇ ਉਹ ਨਹੀਂ ਬੋਲਦੇ। ਕੱਟੋ ਇਹਨਾਂ ਭੈਣ ਜੀ। ਓਕੇ, ਥੈਂਕ ਯੂ। ਦੇਖੋ ਧਰਮਸੋਤ ਤਾਂ ਝੰਡਾ ਚੁੱਕੀ ਫਿਰਦਾ, ਉਹ ਤਾਂ ਬੋਲ ਰਿਹਾ। ਜਿਹੜੇ IAS ਅਫਸਰਾਂ ਨੇ ਧਰਮਸੋਤ ਵਾਲਾ ਘੁਟਾਲਾ ਕੱਢਿਆ ਸੀ ਉਹ ਬਦਲ ਤੇ ਰਾਤ ਉਹਨਾਂ ਦੇ ਮਹਿਕਮਿਆਂ ਤੋਂ, ਨਾ ਰਹੂ ਬਾਂਸ ਨਾ ਵੱਜੂ ਬੰਸਰੀ। ਦੇਖੋ ਤੱਕ ਜਿਹੜਾ ਜੀ ਹੈਗਾ ਬਿਕਰਮ ਸਿੰਘ ਮਜੀਠੀਆ ਦਾ ਉਹ ਵਿਟਰੇ ਤੱਕ ਜਿਹੜਾ ਦੀ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਜਿਹੜਾ ਦੀ ਉਹ ਚੱਲ ਰਿਹਾ। ਇਹਦੇ ਚ ਕੋਈ ਸ਼ੱਕ ਜਿਹੜੀ ਦੀ ਉਹ ਨਹੀਂ ਹੈ। ਕੁਛ ਨਾ ਕੁਛ ਤਾਂ ਜਿਹੜਾ ਦੀ ਉਹ ਚੱਲ ਰਿਹਾ, ਕਿਉਂਕਿ ਉਹਦੀ ਐਡੀ ਲੰਬੀ ਚੁੱਪ ਹੁਣ ਉਹ ਬਾਹਰ ਆ ਕੇ ਬੋਲਿਆ ਜ਼ਰੂਰ ਹੈ, ਪਰ ਜਿਸ ਕਿਸਮ ਦੇ ਨਾਲ ਦਿਹਾੜੀ ਦੇ ਵਿੱਚ 3-3 ਪ੍ਰੈਸ ਕਾਨਫਰੰਸਾਂ ਕਰਨੀਆਂ, ਹਰ ਗੱਲ ਦੇ ਵਿੱਚ ਜਿਹੜੀ ਜੀ ਉਹ ਲੱਤ ਅੜਾਉਣੀ, ਆਪਣਾ ਧੜਾ ਜਿਹੜਾ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਖੜਾ ਕਰ ਲੈਣਾ, ਦੱਸਣ ਦੀ ਕੋਸ਼ਿਸ਼ ਇਹ ਕਰਨੀ ਕਿ ਅਕਾਲੀ ਦਲ ਬਾਦਲ ਦਾ ਵੱਡਾ ਆਗੂ ਤਾਂ ਉਹੀ ਹੈ। ਉਹ ਸਾਰੀਆਂ ਚੀਜ਼ਾਂ ਸਾਈਡ ਦੇ ਉੱਤੇ ਕਿਉਂ ਨੇ? ਇਹ ਸਵਾਲ ਤਾਂ ਜਿਹੜੇ ਜੀ ਉਹ ਵੱਡੇ ਖੜੇ ਨੇ ਕਿ ਅਸਲ ਆਪੂ ਬਣਿਆ ਮਾਝੇ ਦਾ ਜਰਨੈਲ ਜਿਹੜਾ ਦੀ ਉਹ ਚੁੱਪ ਕਿਉਂ ਜਿਹੜਾ ਦੀ ਉਹ ਕਰ ਗਿਆ। ਇਹ ਸਵਾਲ ਤਾਂ ਜਿਹੜੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੇ ਆ। ਕੁਛ ਨਾ ਕੁਛ ਤਾਂ ਹੈ ਜੀ। ਕਿ ਸਾਡੇ ਨਾਲ ਜੁੜੇ ਹੋਏ ਨੇ ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਜ ਸਾਹਿਬ। ਸਤਿ ਸ਼੍ਰੀ ਅਕਾਲ। ਪੰਜ ਸਾਹਿਬ ਮੇਰੇ ਦੋ ਸਵਾਲ ਨੇ। ਇੱਕ ਤਾਂ ਇਹ ਵੀ ਜਿਹੜਾ ਜਿੱਦਾਂ ਵਿਆਖਿਆ ਸਿਆਣਿਆਂ ਨੇ ਕਿਹਾ ਵੀ ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ, ਜਿੰਨੀ ਇਹਨਾਂ ਨੇ ਅੱਤ ਚੁੱਕ ਲਈ ਆ ਸੈਂਟਰ ਸਰਕਾਰ ਨੇ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਲੋਕ ਨੇ ਪੰਜਾਬ ਦੇ ਜਾਂ ਆਵਾਮ ਆ ਜਿਹੜੀ ਉਹ ਕਿਸੇ, ਕਿਉਂਕਿ ਜਦੋਂ ਧੱਕਾ ਇੰਨਾ ਜ਼ਿਆਦਾ ਹੁੰਦਾ ਉਹ ਗਲਤ ਅਖਤਿਆਰ ਕਰ ਲਏ, ਗਲਤ ਰੂਪ ਜਾਂ ਸਰਕਾਰ ਦੇ ਖਿਲਾਫ। ਚਲੋ ਜਿਹੜੇ ਰੋਸ ਧਰਨੇ ਚੱਲ ਰਹੇ ਨੇ ਬਹੁਤ ਵਧੀਆ ਹੁੰਗਾਰਾ ਮਿਲਿਆ ਪੰਜਾਬ ਵੱਲੋਂ। ਨਾਲ ਵੀ ਪੰਜਾਬ ਵਾਲਿਆਂ ਨੂੰ ਇਹ ਵੀ ਚਾਹੀਦਾ ਵੀ ਇਹਨਾਂ ਜਿਹੜੇ ਇਹ ਲੀਡਰ ਨੇ, ਭਾਵੇਂ ਕਾਂਗਰਸੀ ਭਾਵੇਂ ਅਕਾਲੀ ਨੇ, ਜੋ ਇਹ ਬਣ ਕੇ ਵਿਖਾ ਰਹੇ ਨੇ, ਇਹਨਾਂ ਲੀਡਰਾਂ ਦੇ ਉੱਤੇ ਬਿਲਕੁਲ ਨਹੀਂ ਮਤਲਬ ਯਕੀਨ ਕਰਨਾ ਚਾਹੀਦਾ, ਕਿਉਂਕਿ ਇਹਨਾਂ ਨੇ ਬਹੁਤ ਕੁਝ ਕਰਨਾ। ਅਜੇ ਇਹਨਾਂ ਨਾਟਕ ਬਹੁਤ ਕਰਨੇ ਨੇ, ਇਹ ਨਾਟਕ ਹੀ ਰਹੇ ਨੇ। ਕਿਉਂਕਿ ਜੇ ਲੀਡਰਸ਼ਿਪ ਨਵੀਂ ਤਿਆਰ ਹੋਣੀ ਚਾਹੀਦੀ ਹੈ। ਇੱਕ ਤਾਂ ਇਹ ਸਵਾਲ। ਦੂਜਾ ਇਹ ਆ ਵੀ ਜਿਹੜਾ BJP ਵੱਲੋਂ ਕਹਿੰਦੇ ਵੀ ਇਹ ਨਾਤਾ ਜੋੜ ਲਿਆ, ਕਿ ਮੈਨੂੰ ਲੱਗਦਾ ਵੀ BJP ਦੇ ਖਿਲਾਫ ਇਹ ਪੂਰਾ, ਕਿਉਂਕਿ RSS ਚਲਾਉਂਦੀ BJP ਨੂੰ, ਉਹਨਾਂ ਦੇ ਖਿਲਾਫ ਇਹ ਬੋਲ ਨਹੀਂ ਸਕਦੇ। ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਜਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੂੰ ਕਿਤਾਬਾਂ ਉੱਤੇ ਲੋਗੋ ਸ਼੍ਰੋਮਣੀ ਕਮੇਟੀ ਦਾ ਵਿੱਚ ਮਾਲ ਜਿਹੜਾ RSS ਦਾ, ਜਾਂ ਜਿਹੜੇ ਇਹ ਕਾਣੇ ਨੇ, ਕਿਤੇ ਨਾ ਕਿਤੇ ਕਾਣੇ ਨੇ ਲੋਕ, ਕਿਉਂਕਿ ਇਹਨਾਂ ਦੀ ਬਹੁਤ ਚਿਰ ਤੋਂ ਚੱਲ ਰਹੀ ਆ ਬਾਦਲ ਦੇ ਨਾਲ RSS ਦਾ ਚੱਲ ਰਿਹਾ। ਕਿਤੇ ਨਾ ਕਿਤੇ ਜਿਹੜੇ ਕਾਣੇ ਨੇ, ਕਿ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਿਲਕੁਲ ਨਹੀਂ ਇਹਨਾਂ ਖਿਲਾਫ ਜ਼ਿਆਦਾ ਆਵਾਜ਼ ਨਹੀਂ ਉਠਾਉਣਗੇ? ਕਿਤੇ ਨਾ ਕਿਤੇ ਉਹ ਇਹਨਾਂ ਦੇ ਪਾਜ ਨਾ ਉਘੇੜ ਦੇਣ। ਇਹ ਹੈ ਜੀ ਸਵਾਲ। ਧੰਨਵਾਦ ਭੈਣ ਜੀ। ਥੈਂਕ ਯੂ। ਦੇਖੋ ਸਵਾਲ ਤੁਹਾਡਾ ਜਾਇਜ਼ ਹੈ। ਐਕਚੁਅਲੀ ਕੀ ਆ ਕਿ ਜੇ ਤੁਸੀਂ ਇਹਨਾਂ ਦੀ ਜਿਹੜੀ ਸਾਂਝ ਭਿਆਲੀ ਆ ਉਹਨੂੰ ਘੋਖਣਾ ਹੈ ਤੇ ਤੁਹਾਨੂੰ ਪਿਛਾਂਹ ਜਾਣਾ ਪਊਗਾ। 1996 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਟਾਈਮ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਜਿਹੜਾ ਦੀ ਦਖਤਾਂ ਦੇ ਹੇਠ ਇੱਕ ਵਾਈਟ ਪੇਪਰ ਜਾਰੀ ਹੋਇਆ ਸੀਗਾ। ਉਹ ਅੱਜ ਕੱਲ੍ਹ ਲੁਕੋ ਲਿਆ ਗਿਆ। 450 ਸਫ਼ੇ ਦਾ ਇਹ ਵਾਈਟ ਪੇਪਰ ਆ, ਮੇਰੇ ਕੋਲੇ ਹੈਗਾ ਜੀ। ਇਹਦੇ ਵਿੱਚ ਜਿਹੜਾ ਪੰਜਾਬ ਸਮੱਸਿਆ ਸੀ ਉਸ ਟਾਈਮ ਜਿਹੜੀ ਚੱਲੀ, ਉਹਦੇ ਬਾਰੇ ਦੇ ਵਿੱਚ ਬਹੁਤ ਕੁਝ ਜਿਹੜਾ ਦੀ ਉਹ ਹੈਗਾ। ਕਿਉਂਕਿ ਇਹ ਨਾ ਭੁੱਲੋ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਐਂਟਰੀ ਹੁੰਦੀ ਹੈ ਸਿਆਸਤ ਦੇ ਵਿੱਚ, ਜਨ ਸੰਘ ਜਿਹੜੀ ਬਾਅਦ ਦੇ ਵਿੱਚ ਜਨਤਾ ਪਾਰਟੀ ਤੇ ਫਿਰ ਭਾਰਤੀ ਜਨਤਾ ਪਾਰਟੀ ਬਣਦੀ ਆ, ਇਹ ਉਹੀ ਆ। ਜਿਹੜਾ ਮੈਂ ਉਹ ਵਾਈਟ ਪੇਪਰ ਦਾ ਤਾਂ ਜ਼ਿਕਰ ਜਿਹੜਾ ਦੀ ਕਰ ਰਿਹਾ, ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਪੰਜਾਬ ਸਮੱਸਿਆ ਜਿਹੜੀ ਸੀਗੀ, ਪੰਜਾਬ ਦੇ ਵਿੱਚ ਸਰਕਾਰੀ ਗੈਰ ਸਰਕਾਰੀ ਅੱਤਵਾਦ ਜਿਹੜਾ ਆਇਆ, ਉਹਦੇ ਵਿੱਚ ਉਹਨਾਂ ਦੀ ਭੂਮਿਕਾ ਕਿੰਨੀ ਸੀਗੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਛਾਪਿਆ ਹੋਇਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਗਿਆ, ਗੁਰੂ ਰਾਮਦਾਸ ਜੀ ਦੀ ਜਿਹੜੀ ਫੋਟੋ ਲੱਗੀ ਸੀ ਰੇਲਵੇ ਸਟੇਸ਼ਨ ਦੇ ਉੱਤੇ, ਉਹ ਤੋੜੀ ਗਈ,
ਔਰ ਉਹਨੂੰ ਤੋੜ ਕੇ ਜਿਹੜੇ ਉਸ ਟਾਈਮ ਨਾਅਰੇ ਦਿੱਤੇ ਗਏ, ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਦੁੱਕੀ ਟਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਇਹ ਵਾਈਟ ਪੇਪਰ ਦੇ ਵਿੱਚ ਜਿਹੜੀਆਂ ਜੀ ਗੱਲਾਂ ਸ਼ਾਮਲ ਨੇ। ਉਹੋ ਹੀ ਲੋਕ ਨੇ ਬਾਅਦ ਦੇ ਵਿੱਚ ਜਦੋਂ ਜਨਤਾ ਪਾਰਟੀ ਤੇ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਬਣਦੀ ਆ, ਉਹਦੇ ਨਾਲ ਸਾਂਝ ਭਿਆਲੀ ਜਿਹੜੀ ਉਹ ਹੁੰਦੀ ਹੈ। ਇਹ ਠੀਕ ਹੈ ਕਿ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਜੀ ਉਹ ਉਭਾਰਨ ਦੇ ਨਾਲ ਕੋਈ ਬਹੁਤਾ ਕੁਛ ਨਹੀਂ ਨਿਕਲ ਸਕਣਾ, ਪਰ ਇਹ ਚੀਜ਼ਾਂ ਨੂੰ ਯਾਦ ਰੱਖਣਾ ਜਿਹੜਾ ਜੀ ਉਹ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਇਹ ਸਾਂਝ ਕੀ ਹੈ। ਜੇ ਤੁਸੀਂ ਇਹਦੀ ਘੋਖ ਦੇ ਵਿੱਚ ਜਾਂ ਇਹਦੀ ਵਿਸਥਾਰ ਦੇ ਵਿੱਚ ਜਾਂਦੇ ਹੋ ਤਾਂ ਸਾਰੀ ਕਹਾਣੀ ਜਿਹੜੀ ਜੀ ਉਹ ਤੁਹਾਨੂੰ ਸਮਝ ਆ ਜਾਂਦੀ ਹੈ। ਇਹ ਬਿਲਕੁਲ ਇਹ ਸ਼ੱਕ ਜਿਹੜਾ ਜੀ ਉਹ ਖੜਾ ਕਿ ਇਹ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਤਾਰਪੀਦੋ ਕਰਨ ਦੇ ਯਤਨ ਤਾਂ ਨਹੀਂ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਹੀ ਸੀ ਵੀ ਸਾਂਝ ਤੁਸੀਂ ਤੋੜੀ ਕਿਹਦੇ ਨਾਲੋਂ ਆ? ਤੁਸੀਂ ਸਾਂਝ NDA ਨਾਲੋਂ ਤੋੜੀ ਹੈ, ਤੁਸੀਂ ਸਾਂਝ ਭਾਜਪਾ ਨਾਲੋਂ ਤੋੜੀ ਹੈ, ਤੁਸੀਂ ਸਾਂਝ ਮੋਦੀ ਦੇ ਨਾਲੋਂ ਜਿਹੜੀ ਜੀ ਉਹ ਤੋੜੀ ਹੈ। ਇਹ ਕੋਈ ਕਲੀਅਰ ਨਹੀਂ ਜਿਹੜਾ ਜੀ ਉਹ ਹੈਗਾ। ਇਹ ਵੀ ਹੋ ਸਕਦਾ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਭਾਜਪਾ ਨੂੰ ਕਿ ਪਿੰਡਾਂ 'ਚ ਸਾਨੂੰ ਕਿਸੇ ਨੇ ਨਹੀਂ ਵੰਡ ਦੇਣਾ ਤੇ ਅਕਾਲੀਆਂ ਨੂੰ ਸ਼ਹਿਰਾਂ 'ਚ ਕਿਸੇ ਨੇ ਨਹੀਂ ਵੰਡ ਦੇਣਾ। ਉਹ ਵੱਖਰੇ ਤੌਰ ਦੇ ਉੱਤੇ ਸ਼ਹਿਰਾਂ ਵਾਲੀਆਂ ਜਿਹੜੀਆਂ ਜੀ ਉਹ ਸੀਟਾਂ 22 ਦੇ ਵਿੱਚ ਜਿੱਤ ਸਕਦੇ ਆ। ਅਕਾਲੀ ਦਲ ਬਾਦਲ ਇਹ ਸਮਝਦਾ ਕਿ ਉਹ ਪਿੰਡਾਂ ਵਾਲੀਆਂ ਸੀਟਾਂ ਜਿੱਤ ਸਕਦੇ ਤੇ ਮੁੜ ਕੇ ਫੇਰ ਦੁਬਾਰਾ ਜਿਹੜਾ ਜੀ ਉਹ ਇਕੱਠੇ ਹੋ ਜਾਣਗੇ। ਇਸ ਕਰਕੇ ਭਾਈਵਾਲੀ ਜਿਹੜੀ ਹੈ ਜੀ ਉਹ ਟੁੱਟੀ ਨਹੀਂ। ਜੇ ਸੱਚੀ ਪੁੱਛੋ ਤਾਂ ਜੀ ਇਹ ਭਾਈਵਾਲੀ ਜਿਉਂ ਦੀ ਤਿਉਂ ਅੰਦਰ ਖਾਤੇ ਸਹੀ, ਕਿਸੇ ਹੋਰ ਰੂਪ ਦੇ ਵਿੱਚ ਜਿਹੜੀ ਜੀ ਉਹ ਸਹੀ, ਕਿਉਂਕਿ ਇੰਨਾ ਕੁਝ ਜਿਹੜਾ ਜੀ ਉਹ ਹੋ ਚੁੱਕਿਆ ਹੋਇਆ ਪਿਛਲੇ 15-20 ਵਰ੍ਹਿਆਂ ਦੇ ਦੌਰਾਨ। ਖਾਸ ਤੌਰ ਦੇ ਉੱਤੇ ਜੋ ਨੁਕਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਉੱਚੀਆਂ ਸੁੱਚੀਆਂ ਸੰਸਥਾਵਾਂ ਜਿਹੜੀਆਂ ਜੀ ਉਹਦਾ ਹੋ ਚੁੱਕਾ ਹੋਇਆ, ਉਹਦੀ ਭਰਪਾਈ ਕਿਵੇਂ ਹੋਊਗੀ ਜੀ? ਇਹ ਜਿਹੜੀ ਸਾਂਝ ਹੈ ਉਹ ਪਾਸੇ ਕਰਨ ਦੇ ਨਾਲ ਕਿਤੇ ਉਹ ਸਾਰਾ ਕੁਝ ਵਾਪਸ ਆ ਜਾਊਗਾ। ਜਿਨ੍ਹਾਂ ਨੇ ਜਿਹੜਾ ਜੀ ਉਹ ਕੀਤਾ ਔਰ ਉਹ ਇਹਨਾਂ ਦੀ ਰਗ ਰਗ ਤੱਕ ਜਿਹੜਾ ਜੀ ਉਹ ਵਾਕਫ ਨੇ ਕਿ ਕਿਹੋ ਜਿਹੇ ਲੋਕ ਨੇ। ਇਹ ਤਾਂ ਆਪਣੇ ਗੁਰੂ ਦੇ ਨਹੀਂ ਹੋਏ ਇੱਕ ਕਿਸਮ ਦੇ ਨਾਲ। ਜਦੋਂ ਉਹਦੀ ਬੇਅਦਬੀ ਜਿਹੜੀ ਜੀ ਉਹ ਥਾਂ ਥਾਂ ਦੇ ਉੱਤੇ ਹੋਈ, ਫਿਰ ਇਹਨਾਂ ਦਾ ਐਟੀਟਿਊਡ ਉਸ ਮਾਮਲੇ ਦੇ ਉੱਤੇ ਕਿਹੋ ਜਿਹਾ ਰਿਹਾ? ਜੇ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਜਿਹੜਾ ਜੀ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਉਹਦੇ ਉੱਤੇ ਗੰਦਾ ਪਾਣੀ ਲਿਆ ਤੇ ਕਿਹਨੇ ਸੁੱਟਿਆ? ਉਹਨਾਂ ਕੁੜੀਆਂ ਜਿਹੜੀ ਉਹ ਕਿਹਨੇ ਚਲਵਾਈਆਂ? ਸਰਸੇ ਵਾਲੇ ਦੇ ਨਾਲ ਸੌਦੇਬਾਜ਼ੀ ਕਿਹਨੇ ਕੀਤੀ ਸਿਰਫ ਵੋਟਾਂ ਦੀ ਖਾਤਰ? ਜਥੇਦਾਰਾਂ ਤੋਂ ਮਾਫੀ ਉਹਨੂੰ ਕਿਵੇਂ ਜਿਹੜੀ ਜੀ ਉਹ ਦਵਾਈ? ਉਹਨਾਂ ਲੋਕਾਂ ਤੋਂ ਕਿਤੇ ਇਹ ਭੁੱਲੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ। ਇਸ ਕਰਕੇ ਜੇ ਕਿਸੇ ਨੂੰ ਇਹ ਲੱਗਦਾ ਇਹ ਸਾਂਝ ਭਿਆਲੀ ਜਿਹੜੀ ਜੀ ਉਹ ਟੁੱਟ ਗਈ ਆ, ਜਿਹਨੂੰ ਇਹ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਇਹ ਉਹਨਾਂ ਦਾ ਵਹਿਮ ਹੋ ਸਕਦਾ ਜੀ। ਕੁਛ ਵੀ ਨਹੀਂ ਟੁੱਟਿਆ ਜੀ, ਸਹੀ ਮਾਇਨਿਆਂ 'ਚ ਅੰਦਰ ਖਾਤੇ ਕੁਛ ਵੀ ਨਹੀਂ ਟੁੱਟਿਆ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਇਹ ਹੈ ਜੀ ਕਿ ਬਾਦਲ ਪਰਿਵਾਰ, ਮਜੀਠਾ ਪਰਿਵਾਰ ਤੇ ਕੈਪਟਨ ਪਰਿਵਾਰ ਇਹ ਅੰਗਰੇਜ਼ਾਂ ਦੇ ਟਾਊਟ ਸੀਗੇ। ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਆਪਣੇ ਹਿੱਤ ਸਾਂਝੇ ਕੀਤੇ, ਕਮਾਈਆਂ ਕੀਤੀਆਂ। ਹੁਣ ਫਿਰ ਇਹ ਤਾਕਤ 'ਚ ਨੇ ਤੇ ਇਹਨਾਂ ਸਾਰੀਆਂ ਹੀ ਕਮਾਈ ਵਾਲੀਆਂ ਮਿਨਿਸਟਰੀਆਂ ਬਾਦਲ ਪਰਿਵਾਰ ਨੇ ਤੇ ਕੈਪਟਨ ਪਰਿਵਾਰ ਨੇ ਆਪਣੇ ਕੋਲ ਰੱਖ ਕੇ ਰੱਜ ਕੇ ਲੁੱਟਿਆ। ਹੁਣ ਇਹ ਜ਼ਿਮੀਂਦਾਰ ਅੰਬਾਨੀ ਅਡਾਨੀ ਨਾਲ ਰਲ ਕੇ ਜ਼ਿਮੀਂਦਾਰਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਇਸ ਵਾਸਤੇ ਕੀ ਇਹ ਜ਼ਿਮੀਂਦਾਰਾਂ ਨੂੰ ਇਹਨਾਂ ਤੇ ਭਰੋਸਾ ਕਰਨਾ ਚਾਹੀਦਾ? ਦੂਜਾ ਸਵਾਲ, ਭਾਰਤ ਸਰਕਾਰ ਨੇ ਪੰਜਾਬ ਨੂੰ ਕਦੀ ਵੀ ਆਪਣਾ ਹਿੱਸਾ ਨਹੀਂ ਸਮਝਿਆ, ਹਮੇਸ਼ਾ ਆਪਣੀ ਇੱਕ ਬਸਤੀ ਸਮਝ ਕੇ 47 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਲੁੱਟਿਆ। ਤੀਜਾ ਸਵਾਲ, ਮੋਦੀ ਜੀ ਹਮੇਸ਼ਾ ਹੀ ਝੂਠ ਬੋਲਦੇ ਰਹੇ, ਅੱਜ ਤੱਕ ਇੱਕ ਵੀ ਜੋ ਉਹਨਾਂ ਨੇ ਬਿਆਨ ਦਿੱਤਾ ਜਾਂ ਵਾਅਦਾ ਕੀਤਾ ਪੂਰਾ ਨਹੀਂ ਕੀਤਾ। ਸਾਰੇ ਹੀ ਅੱਜ ਤੱਕ ਉਹਨਾਂ ਦੇ ਵਾਅਦੇ ਝੂਠੇ ਨਿਕਲੇ। ਸੋ ਕੀ ਉਹਦੇ ਤੇ ਭਰੋਸਾ ਕੀਤਾ ਜਾ ਸਕਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਸਵਾਲ ਤਾਂ ਨਹੀਂ, ਤੁਸੀਂ ਤਾਂ ਆਪਣੀ ਰਾਏ ਜਿਹੜੀ ਜੀ ਉਹ ਦੱਸੀ ਹੈ ਕਿ ਉਹ ਪਹਿਲਾਂ ਉਹਨਾਂ ਦੇ ਅੰਗਰੇਜ਼ਾਂ ਦੇ ਸੀਗੇ ਜਿਸ ਅੱਜ ਹੈ। ਇਹ ਤੁਹਾਡੀ ਰਾਏ ਜਿਹੜੀ ਜੀ ਹੋ ਸਕਦੀ ਹੈ। ਬਹੁਤ ਕੁਛ ਇਹਦੇ ਉੱਤੇ ਤਾਂ ਲਿਖਣ ਪੜ੍ਹਨ ਨੂੰ ਜਿਹੜਾ ਜੀ ਉਹ ਪਿਆ, ਕਿਤਾਬਾਂ ਜਿਹੜੀਆਂ ਜੀ ਉਹ ਪਈਆਂ ਨੇ, ਬਹੁਤ ਸਾਰਾ ਕੁਛ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜਿੱਥੋਂ ਤੱਕ ਗੱਲ ਹੈ ਵੀ ਵਾਅਦਿਆਂ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਜਾਂ ਨਹੀਂ, ਮੇਰੀ ਗੱਲ ਤੇ ਨਹੀਂ ਜੀ। ਮੈਂ 2 ਟੁਕ ਜਿਹੜਾ ਜਵਾਬ ਹੈ ਜੀ, 1% ਵੀ ਜਿਹੜਾ ਉਹ ਵਿਸ਼ਵਾਸ ਹੈ ਨਹੀਂ ਕੀਤਾ ਜਾ ਸਕਦਾ। ਅੱਜ ਕਾਰਪੋਰੇਟ ਅਦਾਰਿਆਂ ਦੇ ਇੱਥੇ ਜਿਹੜਾ ਜੀ ਇਹ ਜਿਹੜੇ ਰੌਲਾ ਪਾ ਰਹੇ ਆ ਹੁਣ, ਜਿਹੜੇ ਜਿਨ੍ਹਾਂ ਨੂੰ ਕੱਲ੍ਹ ਵੀ ਘੇਰਿਆ ਗਿਆ ਜਾਂ ਜਿਨ੍ਹਾਂ ਨੂੰ ਕਿਸਾਨਾਂ ਨੇ ਘੇਰਨ ਦਾ ਐਲਾਨ ਕੀਤਾ, ਉਹਨਾਂ ਨੂੰ ਕੌਣ ਲੈ ਕੇ ਆਇਆ? ਉਹਨਾਂ ਨੂੰ ਜ਼ਮੀਨਾਂ ਕਿਹਨੇ ਦਿੱਤੀਆਂ ਨੇ? ਅਕਾਲੀ ਬਾਦਲ ਰਾਜ ਦੇ ਸਮੇਂ ਹੀ ਉਹਨਾਂ ਨੂੰ ਜ਼ਮੀਨਾਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ।
2002 ਤੋਂ ਲੈ ਕੇ 2007 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, ਇਹਨਾਂ ਅਦਾਰਿਆਂ ਨੂੰ, ਕਾਰਪੋਰੇਟ ਅਦਾਰਿਆਂ ਨੂੰ ਜ਼ਮੀਨਾਂ ਦੇ ਕੇ ਕਾਬਜ਼ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰਵਾਇਆ। ਇੱਥੇ ਕਹਿੰਦੇ ਸਬਜ਼ੀਆਂ ਦੇ ਇੱਥੇ ਇਹਨਾਂ ਨੇ ਸਟੋਰ ਖੋਲ੍ਹਣੇ ਆ, ਜਿਹੜੇ ਕਿ ਕਿਸਾਨਾਂ ਦੀਆਂ ਸਬਜ਼ੀਆਂ ਚੁੱਕ ਕੇ ਇੱਥੋਂ ਲਿਜਾਣਗੇ ਤੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਜਿਹੜਾ ਜੀ ਉਹ ਚੁੱਕਣਗੇ। ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਫੈਸਲੇ ਸੀ। ਕਿਹੜੇ ਇੱਥੇ ਉਹਨਾਂ ਦੇ ਪ੍ਰੋਜੈਕਟ ਲੱਗੇ ਜਿਹੜੇ ਪਿੰਡਾਂ ਦੇ ਵਿੱਚੋਂ ਚੁੱਕਦੇ? ਉਹ ਜ਼ਮੀਨਾਂ ਦੇਣੀਆਂ ਸੀ। ਅੱਜ ਵੀ ਜਿਹੜੇ ਬਣਾਏ ਜਾ ਰਹੇ ਮੌਜੂਦਾ ਸਰਕਾਰ ਦੇ ਵੱਲੋਂ ਕਿ ਅਸੀਂ ਜਿਹੜੇ ਉਦੋਂ ਇਹਨਾਂ ਦਾ ਨਾਮ ਜਿਹੜਾ ਜੀ ਉਹ ਇਕਨੋਮਿਕ ਜ਼ੋਨ ਸੀਗਾ, ਸਪੈਸ਼ਲ ਇਕਨੋਮਿਕ ਜ਼ੋਨ ਸਟੇਟ ਜਿਹੜਾ ਜੀ, ਅੱਜ ਉਹਨਾਂ ਦਾ ਨਾਮ ਹੋਰ ਹੈ। ਦਾਤੇ ਵਾਲਾ ਜੰਗਲ ਤੇ ਦੂਜਾ ਤੀਜਾ ਕੌਣ ਦੇ ਰਿਹਾ ਜੀ ਉਹਨਾਂ ਨੂੰ? ਕਾਰਪੋਰੇਟ ਅਦਾਰਿਆਂ ਨੂੰ ਮੌਜੂਦਾ ਮੁੱਖ ਮੰਤਰੀ ਦੇ ਰਿਹਾ। ਇਹ ਸਾਰੇ ਲੋਕ ਜਿਹੜੇ ਵੀ ਉਹ ਕਾਰਪੋਰੇਟ ਅਦਾਰਿਆਂ ਦੇ ਤੁਸੀਂ ਕਹਿ ਲਓ ਕਿ ਉਹਨਾਂ ਦੇ ਬੁਲਾਰੇ ਨੇ। ਅੱਜ ਲੋਕ ਜਿਹੜਾ ਜੀ ਇਹ ਕਹਿ ਰਹੇ ਆ, ਸਰਦਾਰਾ ਸਿੰਘ ਦੌਲ ਹੋਰਾਂ ਦੇ ਉਹਨਾਂ ਨੇ ਵੀ ਗਰੁੱਪ ਜਿਹੜਾ ਜੀ ਉਹ ਬਣਾਇਆ ਹੋਇਆ, ਉਹਦੇ ਵਾਸਤੇ ਵੀ ਜਿਹੜਾ ਜੀ ਉਹ ਕਹਿੰਦੇ ਆ ਕਿ ਉਹ ਪੰਜਾਬ ਦੇ ਵਾਸਤੇ ਲੜ ਰਹੇ ਨੇ। ਪਰ ਸਭ ਨੂੰ ਪਤਾ ਕਿ ਉਹ ਕਾਰਪੋਰੇਟ ਜਿਹੜੇ ਅਦਾਰੇ ਰਹੇ ਨੇ, ਵਰਲਡ ਬੈਂਕ ਦੀ ਗੱਲ ਜਿਹੜੀ ਚੱਲੀ, ਉਹ ਉਹਨਾਂ ਦੇ ਬੁਲਾਰੇ ਨੇ ਉਹ ਲੋਕ। ਜਿਹੜਾ ਜੀ ਤੁਹਾਨੂੰ ਬਹੁਤ ਬਰੀਕ ਛਾਨਣਾ ਲਾ ਕੇ ਸਾਰਾ ਕੁਝ ਦੇਖਣਾ ਪਊਗਾ। ਜੇ ਅੱਜ ਵੀ ਬਰੀਕ ਛਾਨਣਾ ਪੰਜਾਬੀਆਂ ਨੇ ਨਾ ਲਾਇਆ, ਨਾ ਇਹ ਸਮਝਿਆ, ਕਿਉਂਕਿ 2-3 ਚੀਜ਼ਾਂ ਨੇ ਜੀ, ਜਿਹੜਾ ਬਹੁਤਾ ਲੰਬਾ ਮੈਂ ਨਾ ਜਾਵਾਂ। ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਜੀ ਦੁਸ਼ਮਣ ਆਪਣਾ ਪਹਿਚਾਨਣਾ ਪਊਗਾ ਕਿ ਦੁਸ਼ਮਣ ਕੌਣ ਹੈ। ਦੂਸਰੀ ਜਿਹੜੀ ਗੱਲ ਕਿ ਤੁਹਾਡੀ ਲੜਾਈ ਕੀ ਹੈ, ਦੁਸ਼ਮਣ ਕੌਣ ਹੈ, ਲੜਾਈ ਕੀ ਹੈ, ਤੇ ਤੀਸਰਾ ਦੋਨਾਂ ਤੋਂ ਉੱਪਰ ਕਿ ਤੁਹਾਡੀ ਤਾਕਤ ਕੀ ਹੈ, ਤੁਸੀਂ ਕਿੱਥੋਂ ਤੱਕ ਦੇ ਨਾਲ ਲੜ ਸਕਦੇ। ਸਵਾਲਾਂ ਦੇ ਜਵਾਬ ਪੰਜਾਬੀ ਲੱਭ ਲੈਣ ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਵੱਲੋਂ ਆਪਾਂ ਜਿਹੜਾ ਜੀ ਉਹ ਤੁਰ ਸਕਦੇ ਹਾਂ। ਨਹੀਂ ਤਾਂ ਅਦਰਵਾਈਜ਼ ਦੁਸ਼ਮਣ ਨਾ ਪਹਿਚਾਣਿਆ, ਲੜਾਈ ਨਾ ਜਿਹੜਾ ਜੀ ਉਹ ਪਹਿਚਾਣੀ ਤੇ ਆਪਣੀ ਤਾਕਤ ਜਿਹੜੀ ਹੈ ਉਹਨੂੰ ਸੈਲਫ ਐਨਾਲਿਸਿਸ ਨਾ ਕੀਤਾ, ਫਿਰ ਇਹ ਲੜਾਈਆਂ ਬਹੁਤੀ ਲੰਮੀ ਦੇਰ ਤੱਕ ਲੜੀਆਂ ਨਹੀਂ ਜਾ ਸਕਦੀਆਂ। ਜੀ ਸਾਡੇ ਲਾਸਟ ਕਾਲਰ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੇਰਾ ਸਵਾਲ ਆ ਆਮ ਆਦਮੀ ਪਾਰਟੀ ਬਾਰੇ। ਆਪਾਂ ਦੇਖ ਲਿਆ ਕਿ ਪਿਛਲੇ ਸਮੇਂ ਤੋਂ ਜਦੋਂ ਤਾਂ ਇਹ ਇਕੱਠੇ ਸੀ, ਇਹਨਾਂ ਦੀ ਸਟਰੈਂਥ ਜ਼ਿਆਦਾ ਸੀ ਤੇ ਪ੍ਰਭਾਵ ਵੀ ਕਾਫੀ। ਜਦੋਂ ਤੋਂ ਇਹਨਾਂ ਨੂੰ ਚੀਮਾ ਹੁਣਾਂ ਨੂੰ LOP ਲਾਇਆ ਗਿਆ, ਇਹਨਾਂ ਦੀ ਉਹ ਐਕਟੀਵਿਟੀ ਨਹੀਂ ਦੇਖਣ ਨੂੰ ਮਿਲੀ। ਉਮੀਦ ਲੈ ਦੇ ਕੇ ਤਾਂ ਆਪਾਂ ਨੂੰ ਆਮ ਆਦਮੀ ਤੋਂ, ਕਿਉਂਕਿ ਆਪਾਂ ਅਕਾਲੀ ਵੀ ਦੇਖ ਲਏ, ਕਾਂਗਰਸੀ ਵੀ ਦੇਖ ਲਏ, ਕਿ ਕਦੋਂ ਇਨ ਫਿਊਚਰ ਕੋਈ ਇਕੱਠੇ ਹੋਣਗੇ। ਤੇ ਜੇ ਹੁਣ ਗਾਹਾਂ ਅੱਗੇ ਵੋਟਾਂ ਪੈਣੀਆਂ, ਤੁਹਾਨੂੰ ਕੀ ਲੱਗਦਾ? ਮੈਨੂੰ ਤਾਂ ਲੱਗਦਾ ਨਹੀਂ ਕਿ ਅੱਗੇ ਜਿੰਨੀਆਂ ਵੀ ਸੀਟਾਂ ਲੈ ਸਕਣਗੇ। ਮੇਰਾ ਇੱਕ ਇਹੀ ਸਵਾਲ ਹੈ ਜੀ, ਬਾਕੀ ਸੁਣ ਲੈਂਦੇ ਜੀ। ਥੈਂਕ ਯੂ ਜੀ। ਦੇਖੋ ਜਿਹੜੀ ਸਿਆਸੀ ਤੌਰ ਦੇ ਉੱਤੇ ਅਨਸਰਟਨਿਟੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ, ਇਹ ਬਿਲਕੁਲ ਠੀਕ ਹੈ ਜੀ। ਕੁਛ ਵੀ ਨਹੀਂ ਪਤਾ ਲੱਗ ਰਿਹਾ ਅੱਜ ਦੇ ਸਿਆਸੀ ਮਾਹੌਲ ਦੇ ਵਿੱਚ, ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ ਕਿ ਕਿਸ ਪਾਸੇ ਵੱਲ ਨੂੰ ਜਿਹੜੀ ਆ ਇਹ ਕਹਾਣੀ ਜਾਊਗੀ, ਲੋਕ ਕੀ ਸੋਚਦੇ ਆ, ਇਹ ਵੀ ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ। ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਪਾਟੋ ਧਾੜ ਹੋਈ ਪਈ ਜਿਹੜੀ ਆਮ ਆਦਮੀ ਪਾਰਟੀ ਹੈ, ਉਹ ਇਕੱਠੀ ਹੋ ਕੇ ਆਪਣੇ ਜਿਹੜਾ ਕੋੜਮਾ ਉਹਨੂੰ ਨਾਲ ਤੋੜ ਸਕੂਗੀ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਵੇਂ 14 ਦੇ ਵਿੱਚ ਹੋਇਆ ਸੀਗਾ ਕਿ ਬਿਨਾਂ ਕਿਸੇ ਢਾਂਚੇ ਤੋਂ, ਬਿਨਾਂ ਕਿਸੇ ਚੀਜ਼ ਤੋਂ ਹਾਲ ਕਰਕੇ ਲੋਕ ਜਿਹੜੇ ਜੀ ਉਹ ਪੈ ਨਿਕਲੇ ਸਨ, ਜਿਨ੍ਹਾਂ ਦਾ ਇਤਿਹਾਸ ਇਹ ਸਿੰਘ ਮਾਨ ਹੋਰਾਂ ਦੇ ਕੋਲੇ ਕੋਈ ਢਾਂਚਾ ਨਹੀਂ ਸੀਗਾ, ਉਹਨਾਂ ਦੇ ਧੜੇ ਕੋਲੇ ਕੋਈ ਢਾਂਚਾ ਨਹੀਂ ਸੀਗਾ, ਲੋਕਾਂ ਨੇ ਪਲਟ ਕੇ ਰੱਖਤਾ ਸੀ ਸਾਰਾ ਕੁਝ ਜਿਹੜਾ ਜੀ। ਇਹ ਉਹੋ ਜਿਹੇ ਕਿਸੇ ਮਿਰੇਕਲ ਦੀ ਉਮੀਦ ਦੇ ਵਿੱਚ ਜਿਹੜਾ ਜੀ ਉਹ ਜਾਪਦੇ ਆ। ਮਿਰੇਕਲ ਰੋਜ਼ ਨਹੀਂ ਹੁੰਦੇ, ਮਿਰੇਕਲ ਹਰ ਵਰੇ ਨਹੀਂ ਜਿਹੜੇ ਜੀ ਉਹ ਰਿਪੀਟ ਹੁੰਦੇ, ਮਿਰੇਕਲ ਕਦੇ ਕਦਾਈ ਜਿਹੜੇ ਜੀ ਉਹ ਹੁੰਦੇ ਆ। ਜੇ ਤਾਂ ਇਹਨਾਂ ਨੇ ਜਿਹੜਾ ਵੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਵਾਈਵ ਕਰਨਾ, ਤੁਸੀਂ ਸਰਕਾਰ ਦੀ ਗੱਲ ਕਰਦੇ ਹੋ, ਮੈਂ ਸਰਵਾਈਵ ਲਫ਼ਜ਼ ਜਿਹੜਾ ਵੀ ਉਹ ਵਰਤਦਾ, ਜੇ ਸਰਵਾਈਵ ਕਰਨਾ ਤਾਂ ਉਹਦੇ ਵਾਸਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਸ ਦੇ ਵਿੱਚ ਸਿਰ ਜੋੜ ਕੇ ਜਿਹੜਾ ਜੀ ਉਹ ਬਹਿਣਾ ਪਊਗਾ ਕਿ ਕਰਨਾ ਕੀ ਆ। ਜੇ ਇਹੀ ਤੈਅ ਨੀਗਾ ਤੇ ਇਹ ਤਾਂ ਫਿਰ ਜਿਹੜਾ ਜੀ ਉਹ ਇਸ ਭੁੱਖੋਂ ਤਾਂ ਭੁੱਲ ਜਾਣ ਕਿ ਇੱਥੇ ਕੋਈ ਮਿਰਕਲ 14 ਵਰਗਾ ਜਿਹੜਾ ਜੀ ਉਹ ਹੋ ਜਾਣਾ ਵੀ ਕਾਂਗਰਸ ਤੋਂ ਵੀ ਅੱਕੇ ਹੋਏ ਨੇ, ਅਕਾਲੀਆਂ ਤੋਂ ਵੀ ਅੱਕੇ ਹੋਏ ਨੇ, ਇਸ ਕਰਕੇ ਜਿਹੜਾ ਜੀ ਸਾਨੂੰ ਤਾਂ ਲੋਕਾਂ ਨੇ ਜਿਹੜਾ ਜੀ ਉਹ ਲੈ ਹੀ ਆਉਣਾ। ਇਹ ਕੋਈ ਗਰੰਟੀ ਇਸ ਚੀਜ਼ ਦੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਦਿੱਤੀ ਜਾ ਸਕਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।